ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਪਹਿਲੀ ਵਾਰ ਬ੍ਰਿਟਿਸ਼ ਸਿੱਖ ਕਮਿਊਨਿਟੀ ਅਤੇ ਸਿੱਖ ਫੈਡਰੇਸ਼ਨ UK ਵੱਲੋਂ 10 ਪੁਆਇੰਟ ਵਾਲਾ ਇੱਕ ਸਿੱਖ ਮੈਨੀਫੈਸਟੋ ਜਨਵਰੀ 2015 ਦੇ ਵਿੱਚ ਜਨਰਲ ਇਲੈਕਸ਼ਨ ਦੇ ਵਿੱਚ 50 ਸੀਟਾਂ ਟਾਰਗੇਟ ਕਰਨ ਲਈ ਲਾਂਚ ਕੀਤਾ ਗਿਆ ਹੈ। ਇਹ ਮੈਨੀਫੈਸਟੋ ਕੀ ਹੈ, ਇਸ ਦਾ ਸਿੱਖ ਕਮਿਊਨਿਟੀ ਨੂੰ ਕੀ ਲਾਭ ਹੋਵੇਗਾ ਅਤੇ ਕਿੰਨੇ ਟਾਈਮ ਤੱਕ ਇਹ ਸਾਰੇ 10 ਮੁੱਦੇ ਸਟੈਪ ਬਾय ਸਟੈਪ ਪੂਰੇ ਹੋਣਗੇ, ਅੱਜ ਅਸੀਂ ਇਸ ਸੰਬੰਧੀ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਫੈਡਰੇਸ਼ਨ UK ਦੇ ਫਾਊਂਡਰ ਆਗੂ ਸਰਦਾਰ ਦਵਿੰਦਰਜੀਤ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ TV 84 ਦੇ ਦਰਸ਼ਕਾਂ ਨੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਤੁਹਾਡਾ ਬਹੁਤ-ਬਹੁਤ ਵੈਲਕਮ ਕਰਦੇ ਹਾਂ। ਤਾਂ ਵੀਰ ਜੀ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ 10 ਸਟੈਪ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਵੀ ਵੁੱਡ ਲਾਈਕ ਟੂ ਆਸਕ ਯੂ ਅ ਲਿਟਲ ਬਿਟ ਅਬਾਊਟ ਸਿੱਖ ਫੈਡਰੇਸ਼ਨ ਆਫ UK ਕਿ ਇਹਨਾਂ ਦੀ ਕੀ ਕਾਰਗੁਜ਼ਾਰੀ ਹੈ, ਕਦੋਂ ਹੋਂਦ ਦੇ ਵਿੱਚ ਆਏ, ਤੁਹਾਨੂੰ ਕਿੰਨਾ ਚਿਰ ਹੋ ਗਿਆ ਇਸ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ? ਠੀਕ ਹੈ ਭੈਣ ਜੀ ਐਕਚੁਅਲੀ ਮੈਂ ਤੁਹਾਨੂੰ 2001 ਤੋਂ ਗੱਲ ਸ਼ੁਰੂ ਕਰਨੀ ਆ ਜੀ। ਐਕਚੁਅਲੀ ਇਸ ਮੁਲਕ ਵਿੱਚ UK ਵਿੱਚ ਮਾਰਚ 2001 ਵਿੱਚ ਇੱਥੇ ਦੋ ਆਪਣੀਆਂ ਚਲੋ ਪੰਥਕ ਜਥੇਬੰਦੀਆਂ ਤੇ ਪਾਬੰਦੀ ਲੱਗੀ ਸੀ। ਹਾਂਜੀ, ਹੁਣ ਬਣਿਆ ਸੀ ਜੀ। ਉਸ ਤੋਂ ਬਾਅਦ ਅਸੀਂ ਸੋਚਿਆ ਵੀ UK ਵਿੱਚ ਕੋਈ ਸਿੱਖ ਆਰਗੇਨਾਈਜੇਸ਼ਨ ਤੇ ਪਾਬੰਦੀ ਲੱਗਦੀ, ਮੇਨਲੀ ਕਰਕੇ ਇੰਡੀਆ ਸਰਕਾਰ ਨੇ ਪ੍ਰੈਸ਼ਰ ਪਾਇਆ ਸੀ। ਅਸੀਂ ਕਿਹਾ ਵੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੀ ਇੱਥੇ ਦੀ ਸਰਕਾਰ ਆ ਜੀ, ਵੀ ਸਿੱਖ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਨਾਲ ਕੀ ਗੱਲਬਾਤ ਆ। ਹਾਂਜੀ, ਅਸੀਂ ਫਿਰ ਕੀਤਾ ਸੀ 6 ਮਹੀਨਿਆਂ ਵਿੱਚ ਇੱਕ ਸਿੱਖ ਏਜੰਡਾ ਤਿਆਰ ਕੀਤਾ UK ਗਵਰਨਮੈਂਟ ਲਈ ਜੀ। ਇਹ 2001 ਵਿੱਚ ਸੀਗੀ। ਤਾਂ ਉਹਦੇ ਵਿੱਚ ਅਸੀਂ ਐਕਚੁਅਲੀ ਸਤੰਬਰ 2001 ਵਿੱਚ ਉਹ ਲਾਂਚ ਕਰਨਾ ਸੀ ਜਦੋਂ 9/11 ਹੋ ਗਿਆ ਹਾਂਜੀ ਇੱਥੇ ਅਮਰੀਕਾ ਵਿੱਚ ਜੀ। ਉਸੇ ਹਫ਼ਤੇ ਅਸੀਂ ਉਹ ਸਿੱਖ ਏਜੰਡੇ ਵਿੱਚ 8 ਡਿਫਰੈਂਟ ਪੁਆਇੰਟ ਸੀਗੇ ਜੀ। ਉਸ ਤੋਂ ਬਾਅਦ ਅਸੀਂ 2001 ਤੋਂ ਲੈ ਕੇ ਸਤੰਬਰ 2003 ਤੱਕ ਅਸੀਂ ਉਸ ਜਿੱਦਾਂ ਏਜੰਡੇ ਤੇ ਕੰਮ ਕੀਤਾ, ਜਿਹਦੇ ਵਿੱਚ ਚਲੋ ਸਿੱਖ ਆਈਡੈਂਟੀ ਦੇ ਮਸਲੇ ਸੀ ਜੀ, ਕੀ ਹੱਕਾਂ ਦੇ ਮਸਲੇ ਸੀਗੇ ਹਾਂਜੀ। ਅਸੀਂ ਸਤੰਬਰ 2003 ਵਿੱਚ ਸੋਚਿਆ ਵੀ ਇੱਕ ਸਾਨੂੰ ਜਥੇਬੰਦੀ ਚਾਹੀਦੀ ਜਿਹੜੀ ਸਿਰਫ ਤੇ ਸਿਰਫ ਇੱਥੇ ਦੀ ਪੋਲਿਟਿਕਸ ਵਿੱਚ ਹਾਂਜੀ ਹੋਣੀ ਚਾਹੀਦੀ ਆ। ਹਾਂਜੀ, ਉਦੋਂ ਸਿੱਖ ਫੈਡਰੇਸ਼ਨ UK ਸਤੰਬਰ 2003 ਵਿੱਚ ਹੋਂਦ ਵਿੱਚ ਆਈ ਹਾਂਜੀ। ਤਾਂ ਉਦੋਂ ਇੱਥੇ ਦੇ ਜਿਹੜੇ ਨੈਸ਼ਨਲ ਅੰਗਰੇਜ਼ੀ ਦੇ ਪੇਪਰ ਇਹਨਾਂ ਨੇ ਹੈਡਲਾਈਨ ਲਾਈ ਸੀ ਸਿੱਖਸ ਫਾਰਮ ਦ ਫਰਸਟ ਪੋਲੀਟੀਕਲ ਪਾਰਟੀ ਹਾਂਜੀ। ਤਾਂ ਉਦੋਂ ਬਹੁਤ ਮੀਡੀਆ ਨੇ ਤਕਰੀਬਨ BBC ਵਰਲਡ ਸਰਵਿਸ ਤੋਂ ਲੈ ਕੇ ਇੰਟਰਵਿਊ ਤਕਰੀਬਨ ਸਾਰੇ ਦਿਨ ਚੱਲੇ ਸੀ। ਦੇਖੋ ਅਸੀਂ ਆਪ ਇਲੈਕਸ਼ਨਾਂ ਨਹੀਂ ਲੜਨੀਆਂ ਹਾਂਜੀ, ਪਰ ਅਸੀਂ ਚਾਹੁੰਦੇ ਹਾਂ ਵੀ ਸਿੱਖ ਐਕਟਿਵਲੀ ਇਨਵੋਲਵ ਹੋਣ ਬਿਲਕੁਲ ਇਨ ਪੋਲੀਟੀਕਲ ਪਾਰਟੀਜ਼, ਦ ਪੋਲਿਟਿਕਸ UK ਤੇ ਨਾਲੇ ਯੂਰਪ ਵਿੱਚ ਜੀ। ਇਹ ਤਕਰੀਬਨ ਹੁਣ ਸਮਝ ਲਓ ਵੀ 11-12 ਸਾਲ ਹੋ ਗਏ ਆ ਹਾਂਜੀ ਸਾਨੂੰ ਕੰਮ ਕਰਦਿਆਂ ਨੂੰ। ਤੇ ਇਹ ਵੀ ਜਿਹੜਾ ਸਿੱਖ ਮੈਨੀਫੈਸਟੋ ਤਿਆਰ ਹੋਇਆ ਹਾਂਜੀ, ਇਹ ਵੀ ਅਸੀਂ ਹਰ 5 ਸਾਲ ਬਾਅਦ ਜਦੋਂ ਇੱਥੇ ਚੋਣਾਂ ਹੁੰਦੀਆਂ ਜੀ, ਅਸੀਂ ਪਿਛਲੇ 2 ਚੋਣਾਂ ਵਿੱਚ ਉਦੋਂ ਵੀ ਕੋਈ ਨਾ ਕੋਈ ਚੀਜ਼ ਤਿਆਰ ਕਰੀਦੀ ਆ ਹਾਂਜੀ। ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜੀ ਅੱਗੇ ਪਿਛਲੇ 2 ਇਲੈਕਸ਼ਨਾਂ ਵਿੱਚ, ਜਿਹਦੇ ਵਿੱਚ ਹਰ ਕੈਂਡੀਡੇਟ ਜਦੋਂ ਗੁਰੂ ਘਰ ਆਉਂਦਾ ਨਹੀਂ ਤਾਂ ਸੰਗਤਾਂ ਨੂੰ ਮਿਲਦਾ, ਅਸੀਂ ਕਿਹਾ ਵੀ ਦੇਖੋ ਆਹ ਸਾਡੇ ਮਸਲੇ ਆ ਹਾਂਜੀ, ਇੱਕ ਪੇਜ ਤੇ ਲਿਖੇ, ਤੁਸੀਂ ਸਾਨੂੰ ਦੱਸੋ ਤੁਸੀਂ ਸਾਡੇ ਨਾਲ ਕਿਹੜੇ ਵਾਅਦੇ ਕਰਨੇ ਆ ਜੀ, ਤੇ ਨਾਲ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਆ ਜੀ। ਤੇ ਉਹ ਜਿੱਦਾਂ ਲਿਖਤੀ ਰੂਪ ਵਿੱਚ ਗੁਰੂ ਘਰਾਂ ਵਿੱਚ ਜਦੋਂ ਪੋਲੀਟੀਸ਼ਨ ਆਉਂਦੇ ਸੀ ਏਦਾਂ ਗੱਲਬਾਤ ਹੁੰਦੀ ਸੀ। ਪਰ ਇਸ ਟਾਈਮ ਤਕਰੀਬਨ ਤੁਸੀਂ ਸਮਝ ਲਓ ਜਨਵਰੀ 2014 ਵਿੱਚ ਜੀ ਜਦੋਂ ਇੰਗਲੈਂਡ ਵਿੱਚ ਗੱਲ ਬਾਹਰ ਆਈ ਵੀ 30 ਸਾਲ ਪਹਿਲੋਂ UK ਸਰਕਾਰ ਨੇ ਇੰਡੀਆ ਸਰਕਾਰ ਦੀ ਮਦਦ ਕਹਿ ਲਓ ਹਾਂਜੀ, ਕੋਈ SAS ਆਫਿਸਰ ਉੱਥੇ ਭੇਜਿਆ ਸੀ, ਸਲਾਹ ਦਿੱਤੀ ਹਾਂਜੀ, ਪਲੈਨਿੰਗ ਕੀਤੀ ਸੀ ਜੀ ਹਮਲਾ ਕਰਨਾ। ਉਹਦੇ ਵਿੱਚ ਸਮਝ ਲਓ ਵੀ ਸਿੱਖਾਂ ਦੀ ਪੋਲਿਟਿਕਸ ਇੱਥੇ ਬਦਲ ਗਈ ਹਾਂਜੀ। ਬਦਲੀ ਏਦਾਂ ਵੀ ਜਿਹੜੇ ਸਮਝ ਲਓ ਵੀ ਇੱਥੇ ਦੇ ਨੌਜਵਾਨ ਪੜ੍ਹੇ ਲਿਖੇ ਭਾਵੇਂ ਉਹ ਸਿੱਖੀ ਸਰੂਪ ਵਿੱਚ ਜਾਂ ਭਾਵੇਂ ਨਾ ਹਾਂਜੀ, ਉਹ ਬਹੁਤ ਹਰਟ ਹੋਏ ਜੀ ਵੀ ਸਾਡੀ ਸਰਕਾਰ ਜਿੱਥੇ ਅਸੀਂ ਜਨਮ ਲਿਆ, ਜਿੱਥੇ ਅਸੀਂ ਪੜ੍ਹੇ ਆ, ਇੱਥੇ ਟੈਕਸ ਭਰਦੇ, ਵੀ ਸਾਡੀ ਸਰਕਾਰ ਨੇ 30 ਸਾਲ ਪਹਿਲੋਂ ਕਿੱਦਾਂ ਉਂਗਲੀ ਵੀ ਕੀਤੀ ਦਰਬਾਰ ਸਾਹਿਬ ਵੱਲੋਂ ਹਾਂਜੀ। ਤਾਂ ਉਹ ਕਹਿੰਦੇ ਵੀ ਐਕਚੁਅਲੀ
ਸਾਡੀ ਸਰਕਾਰ ਦਾ ਇੱਥੇ UK ਦੀ ਸਰਕਾਰ ਦਾ ਉਦੋਂ ਜਵਾਬ ਇੰਡੀਆ ਨੂੰ ਇਹ ਹੋਣਾ ਚਾਹੀਦਾ ਹਾਂਜੀ ਵੀ ਜੇ ਸਾਡੀ ਸਲਾਹ ਲੈਣੀ ਸਾਡੀ ਸਲਾਹ ਆ ਬਿਲਕੁਲ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਉਸ ਚੀਜ਼ ਨਾਲ ਅਸੀਂ ਫੀਲ ਕੀਤਾ ਵੀ ਇੱਥੇ ਦੇ ਜਿਹੜੇ ਨੌਜਵਾਨ ਹੈਗੇ ਆ ਹਾਂਜੀ ਉਹ ਚਾਹੁੰਦੇ ਸੀ ਵੀ ਇਲੈਕਸ਼ਨ ਮਈ 2015 ਵਿੱਚ ਹੋਣੀ ਆ ਵੀ ਆਪਾਂ ਤਿਆਰੀ ਹੁਣ ਤੋਂ ਹੀ ਕਰੀਏ ਹਾਂਜੀ ਵੀ ਓਪਨਲੀ ਡੀਟੇਲ ਵਿੱਚ ਆਪਾਂ ਸਾਰੇ ਪੋਲੀਟੀਸ਼ੀਅਨ ਸੀ ਵੀ ਸਾਡੀਆਂ ਮੰਗਾਂ ਕੀ ਆ ਹਾਂਜੀ ਉਹਦੇ ਨਾਲ ਸਤੰਬਰ 2014 ਵਿੱਚ ਸਿੱਖ ਫੈਡਰੇਸ਼ਨ ਦੀ ਜਿਹੜੀ ਸਾਲਾਨਾ ਕਨਵੈਨਸ਼ਨ ਹੁੰਦੀ ਆ ਹਾਂਜੀ ਅਸੀਂ ਅਨਾਉਂਸ ਕੀਤਾ ਸੀ ਵੀ ਸਿੱਖ ਮੈਨੀਫੈਸਟੋ ਜਨਵਰੀ ਵਿੱਚ ਲਾਂਚ ਹੋਊਗਾ ਹਾਂਜੀ ਤੇ ਅਸੀਂ ਨਾਲ ਇੱਕ ਸਿੱਖ ਨੈਟਵਰਕ ਤਿਆਰ ਕਰ ਰਹੇ ਜਿਹੜੇ ਇੱਥੇ ਦੇ ਨੌਜਵਾਨ ਪੜ੍ਹੇ ਲਿਖੇ ਵਕੀਲ ਬੈਰਿਸਟਰ ਐਕੈਡੈਮਿਕਸ ਜੀ ਕੋਈ ਵੀ ਇੰਡੀਵਿਜੂਅਲ ਹੋਵੇ ਇਹ ਹਾਂਜੀ ਨਹੀਂ ਵੀ ਉਹ ਗੁਰੂ ਘਰ 'ਚ ਕੋਈ ਸੇਵਾ ਕਰਦਾ ਕੋਈ ਜਥੇਬੰਦੀ 'ਚ ਕਰ ਰਿਹਾ ਅਸੀਂ ਕਹਿੰਦੇ ਕੋਈ ਵੀ ਇੰਡੀਵਿਜੂਅਲ ਹੋਵੇ ਜਿਹਨੇ ਸੇਵਾ ਕਰਨੀ ਹਾਂਜੀ ਇਹ 5 ਸਾਲਾਂ ਦਾ ਪ੍ਰੋਗਰਾਮ ਹੋਊਗਾ 2015 ਤੋਂ ਲੈ ਕੇ 2020 ਜਦੋਂ ਨੈਕਸਟ ਇਲੈਕਸ਼ਨ ਹੋਣੀ ਵੀ ਆਪਾਂ ਇੱਥੇ ਦੀ ਪੋਲੀਟੀਕਲ ਪਾਰਟੀਆਂ ਨੂੰ ਜੀ ਇੰਡੀਵਿਜੂਅਲ ਪਾਰਟੀਆਂ ਤੇ ਜਿਹੜੀ ਨਵੀਂ ਸਰਕਾਰ ਬਣਨੀ ਉਹਨਾਂ ਨੂੰ ਕਲੀਅਰਲੀ ਪਹਿਲਾਂ ਪਤਾ ਹੋਵੇ ਵੀ ਸਾਡੀਆਂ ਮੰਗਾਂ ਕੀ ਆ ਬਿਲਕੁਲ ਕੀ ਚਾਹੁੰਦੇ 5 ਸਾਲਾਂ ਵਿੱਚ ਹਾਂਜੀ ਹਾਂਜੀ ਬਿਲਕੁਲ ਤੇ ਵੀਰ ਜੀ ਥੈਂਕ ਯੂ ਸੋ ਮਚ ਫॉर ਦਿਸ ਡੀਟੇਲ ਪਰ ਜਿਸ ਤਰ੍ਹਾਂ ਸੇ ਗੱਲ ਕੀਤੀ ਕਿ ਅਸੀਂ 10 ਮੰਗਾਂ ਰੱਖੀਆਂ ਨੇ there are 10 ਸਟੈਪਸ ਵੀ would like to ask you ਕਾਫੀ ਸਾਰੇ ਸਿੱਖ ਵੀਰਾਂ ਨੇ ਸ਼ਾਇਦ ਇਹ ਮੈਨੀਫੈਸਟੋ ਨਹੀਂ ਪੜਿਆ ਹੋਵੇਗਾ ਤੁਸੀਂ ਈਚ ਐਂਡ ਐਵਰੀ ਸਟੈਪ ਕੈਨ ਯੂ ਐਕਸਪਲੇਨ ਅਸ ਇਨ ਡੀਟੇਲ ਹਾਂਜੀ ਭੈਣ ਜੀ ਜਿਹੜੇ ਤਾਂ ਪਹਿਲੇ 6 ਇਸ਼ੂ ਆਏ ਸਮਝ ਲਓ ਇਹ ਹੈਗੇ ਟੋਟਲੀ ਜਿੱਦਾਂ UK ਰਿਲੇਟਡ ਜੀ ਪਰ ਜਿਹੜੇ ਤੁਹਾਡੇ ਵੀ ਇੱਥੇ ਦਰਸ਼ਕ ਨਾਰਥ ਅਮਰੀਕਾ ਵਿੱਚ ਕੈਨੇਡਾ ਅਮਰੀਕਾ ਵਿੱਚ ਉਹ ਕਾਫੀ ਇਹਨੂੰ ਰਿਲੇਟ ਕਰ ਸਕਦੇ ਹਾਂਜੀ ਪਹਿਲਾ ਜਿਹੜਾ ਇਸ਼ੂ ਹੈਗਾ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਸਿੱਖਾਂ ਦੀ ਰੈਪਰੈਜ਼ੈਂਟੇਸ਼ਨ ਇੱਥੇ ਦੀ ਪਾਰਲੀਮੈਂਟ ਵਿੱਚ ਹੁੰਦੀ ਆ ਹਾਂਜੀ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਵੀ ਬੰਦੇ ਇਲੈਕਟ ਹੋਣਗੇ ਜੀ ਭਾਵੇਂ ਉਹ ਸਿੱਖ ਹੋਣ ਨਾਨ ਸਿੱਖ ਹੋਣ ਕਿਸੇ ਧਰਮ ਦੇ ਹੋਣ ਭਾਵੇਂ ਉਹ ਕਾਲੇ ਹੋਣ ਗੋਰੇ ਹੋਣ ਪੀਲੇ ਹੋਣ ਜੀ ਅਸੀਂ ਕਿਹਾ ਵੀ ਅਸੀਂ ਚਾਹੁੰਦੇ ਹਾਂ ਮੋਰ ਇਫੈਕਟਿਵ ਰੈਪਰੈਜ਼ੈਂਟੇਸ਼ਨ ਇਨ ਪਾਰਲੀਮੈਂਟ ਹਾਂਜੀ ਜਿਹੜੇ ਸਾਡੇ ਮਸਲੇ ਆ ਵੀ ਜਿਹੜੇ ਬੰਦਿਆਂ ਨੂੰ ਅਸੀਂ ਇਲੈਕਟ ਕਰਦੇ ਹਾਂ ਤੇ ਪਾਰਲੀਮੈਂਟ 'ਚ ਬਿਠਾਲਦੇ ਉਹਨਾਂ ਨੂੰ ਇਸ ਮਸਲਿਆਂ ਤੇ ਅਗਲੇ 5 ਸਾਲਾਂ ਤੇ ਕੰਮ ਕਰਨਾ ਚਾਹੀਦਾ ਹਾਂਜੀ ਪਰ ਉਹਦੇ ਨਾਲ ਇਹ ਵੀ ਸਾਡੀ ਮੰਗ ਹੈਗੀ ਵੀ ਅਸੀਂ ਚਾਹੁੰਦੇ ਹਾਂ ਵੀ ਇੱਥੇ ਜੇ 7 ਲੱਖ ਸਿੱਖ ਰਹਿ ਰਿਹਾ ਬਹੁਤ ਲੰਮੇ ਸਮੇਂ ਤੋਂ ਰਹਿ ਰਿਹਾ ਜੀ ਵੀ ਇਸ ਟਾਈਮ ਤੇ ਸਿਰਫ ਇੱਕ ਸਿੱਖ MP ਆ 650 ਵਿੱਚੋਂ ਜੀ ਤਾਂ ਅਸੀਂ ਜਿਹੜੀ ਪ੍ਰੈਡਿਕਸ਼ਨ ਕੀਤੀ ਆ ਵੀ ਹੋ ਸਕਦਾ ਉਹ ਵੀ ਇੱਕ ਰਵੇ ਨਾ ਹਾਂਜੀ ਤਾਂ ਅਸੀਂ ਕਿਹਾ ਵੀ ਅਸੀਂ ਚਾਹੁੰਦੇ ਆ ਵੀ ਜਿਹੜੇ ਆਉਣ ਵਾਲੀ 2020 ਵਿੱਚ ਇਲੈਕਸ਼ਨ ਹੋਊਗੀ ਜੀ ਉਹਦੇ ਵਿੱਚ ਇਸ ਟਾਈਮ 10 ਸਿੱਖ ਕੈਂਡੀਡੇਟ ਵੱਖਰੀਆਂ ਪਾਰਟੀਆਂ ਤੋਂ ਖੜੇ ਆ ਪਰ ਸਾਡੇ ਗਿਣਤੀ ਦੇ ਮੁਤਾਬਕ ਘੱਟੋ ਘੱਟ 20 ਹੋਣੇ ਚਾਹੀਦੇ ਆ ਜੀ ਸਾਲਾਂ ਨੂੰ ਜਿਹਦੇ ਵਿੱਚ ਕੈਂਡੀਡੇਟ ਉੱਥੇ ਨਾ ਖੜੇ ਜਾਣ ਜਿੱਥੇ ਉਹਨਾਂ ਦੇ ਚਾਂਸ ਜਿੱਤਣ ਦੇ ਬਹੁਤ ਥੋੜੇ ਆ ਹਾਂਜੀ ਚਾਹੁੰਦੇ ਆ ਉਹ ਕਈ ਥਾਂ ਤੇ ਸਿੱਖ ਹੋਣ ਜਿੱਥੇ ਉਹ ਇਲੈਕਟ ਹੋ ਸਕਦੇ ਤੇ ਪਾਰਲੀਮੈਂਟ ਵਿੱਚ ਹੋਣ ਤਾਂ ਸਿਰਫ ਮੈਂ ਤੁਹਾਨੂੰ ਇੱਕ ਭੈਣ ਜੀ ਵੀ ਇਸ ਟਾਈਮ ਤੇ 6 ਹਿੰਦੂ MP ਆ ਹਾਂਜੀ ਪਾਰਲੀਮੈਂਟ ਤਾਂ 11 ਮੁਸਲਮਾਨ ਆ ਹਾਂਜੀ ਤੇ 24 ਹੈਗੇ ਯਹੂਦੀ ਹਾਂਜੀ ਯਹੂਦੀਆਂ ਦੀ ਗਿਣਤੀ ਸਿੱਖਾਂ ਨਾਲੋਂ ਅੱਧ ਆ ਹਾਂਜੀ ਤਾਂ ਅਸੀਂ ਕਹਿੰਦੇ ਵੀ ਅਸੀਂ ਕੰਪੈਰੀਸਨ ਕਰਕੇ ਅਸੀਂ ਕਹਿੰਦੇ ਵੀ ਸਿੱਖ ਬਹੁਤ ਪਿੱਛੇ ਆ ਬਿਲਕੁਲ ਪਰ ਦੂਸਰੇ ਪਾਸੇ ਸਾਨੂੰ ਇਹ ਵੀ ਆ ਵੀ ਸਿਰਫ ਤੇ ਸਿਰਫ 5 ਸਿੱਖ MP ਹੋਏ ਹਾਂਜੀ ਸਾਲਾਂ 'ਚ ਹਾਂਜੀ ਤਾਂ ਉਹਨਾਂ ਦੀ ਜਿਹੜੀ ਸਿੱਖਾਂ ਦੀ ਰੈਪਰੈਜ਼ੈਂਟੇਸ਼ਨ ਬਹੁਤ ਮਾੜੀ ਹੋਈ ਜੀ ਕਿਉਂਕਿ ਅਸੀਂ ਐਮਫਸਾਈਜ਼ ਕਰਦੇ ਵੀ ਕਈ ਵਾਰੀ ਕਦੋਂ ਕਿਸੇ ਇਲਾਕੇ ਤੋਂ ਜਿੱਥੇ 5-10 ਹਜ਼ਾਰ ਸਿੱਖ ਉਸ ਇਲਾਕੇ ਵਿੱਚ ਰਹਿੰਦਾ ਵੋਟ ਪਾਉਂਦੇ ਹਾਂਜੀ ਕਈ ਵਾਰੀ ਉਹ ਭਾਵੇਂ ਗੋਰਾ MP ਹੋਵੇ ਕਈ ਵਾਰੀ ਉਹ ਬਹੁਤ ਸੋਹਣੇ ਤਰੀਕੇ ਨਾਲ ਸਿੱਖਾਂ ਦੇ ਇਸ਼ੂ ਰੈਪਰੈਜ਼ੈਂਟ ਕਰਦਾ ਜੀ ਤਾਂ ਅਸੀਂ ਚਾਹੁੰਦੇ ਵੀ ਜਿਹੜੇ 5 ਸਾਲ ਆ ਉਹਦੇ ਵਿੱਚ ਤਕਰੀਬਨ 100 ਪੋਲੀਟੀਸ਼ੀਅਨ ਹੋਣਾ ਹਾਂਜੀ ਜਿਹੜੇ ਹਜ਼ਾਰਾਂ ਦੇ ਹਿਸਾਬ ਨਾਲ ਸਿੱਖ ਉਹਨਾਂ ਦੇ ਇਲਾਕਿਆਂ 'ਚ ਰਹਿ ਰਹੇ ਜਿਹੜੇ ਅਸੀਂ ਕਹਿੰਦੇ ਵੀ ਉਹ ਅਸੀਂ 100 ਤੇ ਇਹ ਮੈਨੀਫੈਸਟੋ ਪਹੁੰਚਾ ਕੇ ਜੀ ਜਿਹੜੇ ਵੀ ਇਲੈਕਟ ਹੋਣਗੇ ਅਸੀਂ 100 ਤੋਂ ਕੰਮ ਲੈਣਾ ਅਗਲੇ 5 ਸਾਲਾਂ ਵਿੱਚ ਹਾਂਜੀ ਜੀ ਇਦਾਂ ਭੈਣ ਜੀ ਜਿਹੜੀ ਸਾਡਾ ਹਾਊਸ ਆਫ ਲੋਰਡਸ ਜਾਂ ਜਿਹੜਾ ਅਪਰ ਹਾਊਸ ਕਹਿ ਲਓ ਹਾਂਜੀ ਉਹਦੇ ਵਿੱਚ ਵੀ ਮੈਂ ਦਰਸ਼ਕਾਂ ਨੂੰ ਦੱਸ ਦਿੰਦਾ ਵੀ ਇਸ ਟਾਈਮ ਤੇ 23 ਯਹੂਦੀ ਆ 20 ਹਿੰਦੂ ਜੀ 13 ਮੁਸਲਮਾਨ ਤੇ ਸਿਰਫ 3 ਸਿੱਖ ਆ ਅਸੀਂ ਕਹਿੰਦੇ ਹਾਊਸ ਆਫ ਲੋਰਡਸ ਵਿੱਚ ਵੀ ਸਿੱਖਾਂ ਦੀ ਰੈਪਰੈਜ਼ੈਂਟੇਸ਼ਨ ਜ਼ਿਆਦਾ ਹੋਣੀ ਚਾਹੀਦੀ ਉਹ ਤਾਂ ਸਰਕਾਰ ਦੇ ਹੱਥ ਹੁੰਦਾ
ਕਿ ਉਹ ਆਪ ਪੁਆਇੰਟ ਕਰਦੇ ਆ। ਤਾਂ ਸਾਡੀ ਉਮੀਦ ਆ ਵੀ ਆਉਣ ਵਾਲੇ 2 ਸਾਲਾਂ ਵਿੱਚ 4-5 ਹੋਰ ਸਿੱਖ ਜ਼ਰੂਰ ਅਪਰ ਹਾਊਸ ਲੋਰਡਸ ਵਿੱਚ ਹੋਣਗੇ। ਇਹ ਸੀਗਾ ਪਹਿਲਾ ਇਸ਼ੂ ਭੈਣ ਜੀ। ਤੇ ਮੈਂ ਮੈਨੂੰ ਤਾਂ ਸਮਾਂ ਥੋੜਾ, ਮੈਂ ਹੁਣ ਥੋੜਾ ਸਮਰਾਈਜ਼ ਹੀ ਕਰੂੰਗਾ ਇਸ ਤੇ। ਦੂਸਰਾ ਇਸ਼ੂ ਇੱਥੇ ਹੈਗਾ ਮਰਦਮਸ਼ੁਮਾਰੀ ਦਾ, ਜਿਹੜਾ ਅਸੀਂ ਸੈਂਸਸ ਕਹਿੰਦੇ ਆ। ਇੱਥੇ ਯੂਕੇ ਵਿੱਚ 1983 ਵਿੱਚ ਬਹੁਤ ਫੇਮਸ ਕੇਸ ਹੋਇਆ ਸੀ, ਮੈਨਲਰ ਵਰਸਸ ਲੀ, ਜਿਹਦੇ ਵਿੱਚ ਇੱਕ ਬੱਚਾ ਸੀਗਾ, ਉਹ ਸਕੂਲ ਜਾਂਦਾ ਸੀ ਸਟਾਰ ਬਣ ਕੇ। ਹੈਡਮਾਸਟਰ ਜਿਹੜਾ ਮਿਸਟਰ ਲੀ ਸੀ, ਉਹ ਕਹਿੰਦਾ ਸਟਾਰ ਬਣ ਕੇ ਉਹ ਸਕੂਲ ਨਹੀਂ ਆ ਸਕਦਾ। ਉਹ ਕੇਸ ਹਾਊਸ ਆਫ ਲੋਰਡਸ ਤੱਕ ਚਲ ਗਿਆ ਸੀ। ਹਾਊਸ ਆਫ ਲੋਰਡਸ ਨੇ ਇਹ ਫੈਸਲਾ ਕੀਤਾ ਸੀ ਵੀ ਸਿੱਖ ਇੱਕ ਵੱਖਰੀ ਨਸਲ ਆ, ਵੱਖਰੀ ਰੇਸ਼ਲ ਗਰੁੱਪ ਆ, ਸਿਰਫ ਧਰਮ ਨਹੀਂ। ਤੇ ਉਹਦੇ ਨਾਲ ਇਸ ਮੁਲਕ ਵਿੱਚ ਜਿੰਨੇ ਵੀ ਹੱਕ ਸਿੱਖਾਂ ਨੂੰ ਮਿਲੇ ਆ ਤੇ ਯਹੂਦੀਆਂ ਨੂੰ ਮਿਲੇ, ਉਸ ਕੋਰਟ ਕੇਸ ਦਾ ਫੈਸਲਾ ਸਾਨੂੰ ਇਹ ਵੀ ਚੇਤਾ ਸੀ ਅੱਜ ਵੀ ਸੰਤ ਜਰਨੈਲ ਸਿੰਘ ਦੀਆਂ ਟੇਪਾਂ ਸੁਣ ਕੇ ਉਹਨਾਂ ਨੇ ਵੀ ਹਾਊਸ ਆਫ ਲੋਰਡਸ ਦਾ 1983 ਦਾ ਕੇਸ ਦਾ ਜ਼ਿਕਰ ਕੀਤਾ ਸੀ। ਇਹ ਬਹੁਤ ਵੱਡੀ ਜਿੱਤ ਸਿੱਖਾਂ ਦੀ ਹੋਈ, ਜਿਹਦੇ ਵਿੱਚ ਸਿੱਖਾਂ ਨੂੰ ਵੱਖਰੀ ਰੈਕਗਨੀਸ਼ਨ ਮਿਲੀ ਆ। ਪਰ ਜਿਹੜਾ ਇੱਥੇ ਮਰਦਮਸ਼ੁਮਾਰੀ ਹੁੰਦਾ, ਜਿਹੜਾ ਸੈਂਸਸ ਹੁੰਦਾ, ਸਾਡਾ ਜਿਹੜਾ ਰਿਲੀਜੀਅਸ ਕੁਐਸਚਨ ਹੈ ਉੱਥੇ ਸਿੱਖਾਂ ਦਾ ਖਾਨਾ ਹੈਗਾ। ਪਰ ਜਦੋਂ ਐਥਨਿਸਿਟੀ ਰੇਸ਼ਲ ਗਰੁੱਪ ਹੁੰਦਾ, ਉੱਥੇ ਸਿਰਫ ਲਿਖਿਆ ਹੁੰਦਾ ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ। ਅਸੀਂ ਕਿਹਾ ਵੀ ਹੁਣ ਇੰਨੇ ਸਿੱਖ ਇੱਥੇ ਹੈਗੇ ਜਿਹੜੇ ਸਿੱਖ ਕਹਾਉਂਦੇ ਆ, ਉਹ ਬ੍ਰਿਟਿਸ਼ ਕਹਾਉਂਦੇ ਆ। ਜੇ ਅਸੀਂ ਨੈਸ਼ਨੈਲਿਟੀ ਪੁੱਛਣੀ, ਉਹਨੇ ਕਹਿਣਾ ਬ੍ਰਿਟਿਸ਼। ਵੀ ਜਦੋਂ ਤੁਸੀਂ ਐਥਨਿਸਿਟੀ ਪੁੱਛਦੇ, ਫਿਰ ਕਾਨੂੰਨ ਦੇ ਮੁਤਾਬਕ ਅਸੀਂ ਹੈਗੇ ਸਿੱਖ। ਤੇ ਉਹਦੇ ਨਾਲ ਜਿੰਨੀਆਂ ਵੀ ਇੱਥੇ ਪਬਲਿਕ ਸਰਵਿਸ ਆ, ਭਾਵੇਂ ਸਕੂਲ ਲੈ ਲਓ, ਹਸਪਤਾਲ ਲੈ ਲਓ, ਲੋਕਲ ਲੈਵਲ ਤੇ ਕੋਈ ਵੀ ਸਰਵਿਸ ਆ, ਹਮੇਸ਼ਾ ਉਹ ਮੋਨੀਟਰ ਕਰਦੇ ਉਸ ਡੱਬਿਆਂ ਦੇ ਥੱਲੇ। ਕਈ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਸਿੱਖਾਂ ਦੀਆਂ ਜਿਹੜੀਆਂ ਲੋੜਾਂ ਉਹ ਵੱਖਰੀਆਂ, ਇਹ ਹਰ ਸਿੱਖ ਨੂੰ ਫਰਕ ਪੈ ਸਕਦਾ। ਜੇ ਮਰਦਮਸ਼ੁਮਾਰੀ 2021 ਵਿੱਚ ਹੋਣੀ ਆ, ਅਗਲੇ ਜਿੱਦਾਂ 2-3 ਸਾਲਾਂ ਚ ਤਕਰੀਬਨ ਫਾਈਨਲਾਈਜ਼ ਕਰ ਦਿੰਦੇ। ਇਹ ਹੈਗੀ ਦੂਸਰੀ ਮੰਗ, ਸਿੱਖਾਂ ਦੀ ਵੱਖਰੀ ਮੋਨੀਟਰਿੰਗ ਹੋਵੇ। ਤੀਸਰੀ ਭੈਣ ਜੀ ਹੈਗੀ ਵੀ ਸਾਡੇ ਇੱਥੇ ਯੂਕੇ ਵਿੱਚ ਬਹੁਤ ਕਾਨੂੰਨ ਬਣਾਏ ਆ, ਜਿਹਦੇ ਵਿੱਚ ਸਿੱਖਾਂ ਨੂੰ ਕੇਸ ਕੋਰਟਾਂ ਚ ਲੜੇ ਵੀ ਜਿਹੜੇ ਸਿੱਖਾਂ ਦੇ 5 ਕਕਾਰ ਆ, ਨਹੀਂ ਦਸਤਾਰ ਆ, ਉਹ ਪ੍ਰੋਟੈਕਟਡ ਹੈਗੇ। ਪਰ ਅਸੀਂ ਬਹੁਤ ਲੰਮੇ ਸਮੇਂ ਤੋਂ ਕਹਿੰਦੇ ਵੀ ਇੱਕ ਸਟੈਚੂਟਰੀ ਕੋਡ ਆਫ ਪ੍ਰੈਕਟਿਸ ਚਾਹੀਦੀ, ਜਿਹਦੇ ਵਿੱਚ ਪਾਰਲੀਮੈਂਟ ਅਪਰੂਵ ਕਰੇ, ਕੋਈ ਪਬਲਿਕ ਬੋਡੀ ਹੋਵੇ, ਕੋਈ ਪ੍ਰਾਈਵੇਟ ਕੰਪਨੀ ਹੋਵੇ, ਉਹ ਇੱਕ ਥਾਂ ਤੇ ਜਾ ਸਕਦੇ ਆ ਵੀ ਆਹ ਸਿੱਖਾਂ ਦੇ ਬਣਦੇ ਹੱਕ ਆ। ਕਿਉਂਕਿ ਨਹੀਂ ਤਾਂ ਸਾਨੂੰ ਬਹੁਤ ਟਾਈਮ ਐਜ਼ ਅ ਕਮਿਊਨਿਟੀ ਵੇਸਟ ਕਰਨੀ ਪੈਂਦੀ। ਕੋਈ ਬੱਚਾ ਸਕੂਲ ਜਾਂਦਾ, ਕੜੇ ਕਰਕੇ ਕੋਈ ਪ੍ਰੋਬਲਮ ਪੈ ਜਾਂਦੀ ਆ, ਨਹੀਂ ਤਾਂ ਕੋਈ ਹਸਪਤਾਲ 'ਚ ਕੰਮ ਕਰਦਾ, ਨਹੀਂ ਤਾਂ ਕਹਿ ਲਓ ਦੀ ਸ੍ਰੀ ਸਾਹਿਬ ਦੀ ਪ੍ਰੋਬਲਮ ਆ ਜਾਂਦੀ ਆ। ਉਹਦੇ ਵਿੱਚ ਕਮਿਊਨਿਟੀ ਦਾ ਟਾਈਮ ਵੀ ਬਹੁਤ ਵੇਸਟ ਹੁੰਦਾ, ਤਾਂ ਨਾਲੇ ਜਿਹੜੇ ਬੰਦੇ ਡੀਲ ਕਰਦੇ ਆ। ਜਿਹੜਾ ਚੌਥਾ ਇਸ਼ੂ ਆ ਭੈਣ ਜੀ, ਉਹ ਹੈਗਾ ਥੋੜ੍ਹਾ ਹੈਗਾ ਸੈਂਸਿਟਿਵ ਆ। ਇਹ ਤਕਰੀਬਨ ਕੋਈ ਨਵਾਂ ਇਸ਼ੂ ਸਿੱਖਾਂ ਲਈ ਨਹੀਂਗਾ। ਵੀ ਪਿਛਲੇ 20-25 ਸਾਲਾਂ ਵਿੱਚ ਜਿਹੜਾ ਕਈ ਵਾਰੀ ਗਰੂਮਿੰਗ ਦਾ ਇਸ਼ੂ ਆਉਂਦਾ, ਨਹੀਂ ਤਾਂ ਕਨਵਰਜਨ ਦਾ। ਵੀ ਸਿੱਖ ਧਰਮ ਵਿੱਚ ਤਾਂ ਆਪਾਂ ਇਹ ਬਿਲੀਵ ਨਹੀਂ ਕਰਦੇ ਵੀ ਆਪਾਂ ਹੋਰ ਕਿਸੇ ਨੂੰ ਧੱਕੇ ਨਾਲ ਸਿੱਖ ਬਣਾਈਏ, ਉਹ ਇੰਡੀਵਿਜੂਅਲ ਚੋਇਸ ਹੁੰਦੀ ਆ। ਪਰ ਕਈ ਧਰਮ ਆ ਜਿਹੜੇ ਕਨਵਰਜਨ ਵਿੱਚ ਬਿਲੀਵ ਕਰਦੇ। ਤੁਸੀਂ ਇਹ ਸਮਝੋ ਵੀ ਜੇ ਤੁਸੀਂ ਇਸਲਾਮਿਕ ਧਰਮ ਵਿੱਚ ਬਿਲੀਵ ਕਰਦੇ, ਨਹੀਂ ਤਾਂ ਕ੍ਰਿਸਚਨ ਧਰਮ ਵਿੱਚ ਵੀ ਬਿਲੀਵ ਕਰਦੇ, ਕਨਵਰਜਨ ਵਿੱਚ ਬਿਲੀਵ ਕਰਦੇ। ਪਰ ਜਿਹੜਾ ਇਸ਼ੂ ਯੂਕੇ ਵਿੱਚ ਆਇਆ ਵੀ ਪਿਛਲੇ 20-25 ਸਾਲਾਂ ਵਿੱਚੋਂ, ਉਹ ਹੈਗਾ ਵੀ ਜਿਹੜੀਆਂ ਆਪਣੀਆਂ ਬੱਚੀਆਂ ਆ, ਉਹ ਤਕਰੀਬਨ ਖਾਸ ਤੌਰ ਤੇ ਜਿਹੜੇ ਇੱਥੇ ਪਾਕਿਸਤਾਨੀ ਮੁਸਲਿਮ ਉਹ ਟਾਰਗੇਟ ਕਰਦੇ, ਜਿਹਦੇ ਵਿੱਚ ਕਈਆਂ ਨੇ ਜਿੱਦਾਂ ਘਰ ਵੀ ਛੱਡੇ, ਉਹ ਮੁਸਲਮਾਨ ਬਣੇ। ਪਰ ਜਿਹੜਾ ਗਰੂਮਿੰਗ ਆ, ਜਿਹੜਾ ਚਲੋ ਸੈਕਸ਼ੂਅਲ ਗਰੂਮਿੰਗ ਕਹਿੰਦੇ ਵੀ ਕਈ ਵਾਰੀ ਉਹਨਾਂ ਨੂੰ ਕੰਪਰੋਮਾਈਜ਼ ਕਰਕੇ, ਇਹਦੇ ਵਿੱਚ ਇੱਕ BBC ਨੇ ਪ੍ਰੋਗਰਾਮ ਵੀ ਪਿਛਲੇ ਸਾਲ ਇੱਥੇ ਦਿਖਾਇਆ ਵੀ ਕਿੱਦਾਂ ਟਾਰਗੇਟ ਹੁੰਦੀਆਂ। ਕਈਆਂ ਨੂੰ ਮੁਲਕ ਵੀ ਛੱਡਣਾ ਪਿਆ, ਕਈ ਅਮਰੀਕਾ ਵੀ ਰਹਿੰਦੀਆਂ, ਜਿਹਨਾਂ ਆਪਣੀ ਲਾਈਫ ਰੀਬਿਲਡ ਕੀਤੀ। ਤੇ ਅਸੀਂ ਕਿਹਾ ਵੀ ਇਹ ਇਸ ਮੁਲਕ ਵਿੱਚ ਪਿਛਲੇ ਸਾਲ ਕਈ ਸ਼ਹਿਰਾਂ ਵਿੱਚ ਪਤਾ ਲੱਗਾ ਵੀ ਜਿਹੜੇ ਗੋਰੀਆਂ ਬੱਚੀਆਂ, ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ। ਤਾਂ ਉਦੋਂ ਫਿਰ ਸਰਕਾਰ ਨੇ ਬਹੁਤ ਨੋਟਿਸ ਲਿਆ। ਤਾਂ ਅਸੀਂ ਕਹਿੰਦੇ ਵੀ ਦੇਖੋ, ਇਹ ਜਿੱਥੇ ਵੀ ਹੁੰਦਾ, ਜਿਸ ਮਰਜ਼ੀ ਕਮਿਊਨਿਟੀ ਨਾਲ ਹੁੰਦਾ, ਇਹ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਵੀ ਏਦਾਂ
ਕੋਈ ਵੀ ਪਰਿਵਾਰ ਦੀਆਂ ਬੱਚੀਆਂ ਜੀ ਪੋਸੀਬਲੀ ਇਸ ਕੰਮ ਵਿੱਚ ਨਾ ਪੈਣ। ਜੀ 5ਵਾਂ ਇਸ਼ੂ ਭੈਣ ਜੀ ਹੈਗਾ ਵੀ ਇੱਥੇ ਇਸ ਮੁਲਕ ਵਿੱਚ ਸਾਡੇ ਕਾਫੀ ਫੇਥ ਸਕੂਲ ਆ, ਤਕਰੀਬਨ ਤੀਸਰਾ ਹਿੱਸਾ ਸਾਰੇ ਸਕੂਲਾਂ ਦਾ, ਹਾਂਜੀ 7,000 ਸਕੂਲ ਇੱਥੇ ਫੇਥ ਬੇਸ ਸਕੂਲ ਆ। ਜੀ ਪਰ ਜਿਹੜੇ 99% ਉਹ ਹੈਗੇ ਆ ਚਰਚ ਆਫ ਇੰਗਲੈਂਡ ਨਹੀਂ ਤਾਂ ਰੋਮਨ ਕੈਥੋਲਿਕ ਸਕੂਲ। ਜੀ ਤਾਂ ਉਹਦੇ ਵਿੱਚ ਸਰਕਾਰ ਨੇ ਇੱਦਾਂ ਦਾ ਕਹਿ ਲਓ ਸਿਸਟਮ ਲਾਇਆ ਜਿਹਦੇ ਵਿੱਚ ਕਈ ਸਿੱਖ ਸਕੂਲ ਵੀ ਖੁੱਲੇ ਆ। ਹਾਂਜੀ ਇਸ ਟਾਈਮ ਤੇ 8 ਸਿੱਖ ਸਕੂਲ ਆ UK ਵਿੱਚ। ਜੀ 4 ਹੋਰ ਪਰਮਿਸ਼ਨ ਮਿਲੀ ਆ ਜਿਹੜੇ ਆਉਣ ਵਾਲੇ ਸਾਲ ਸਤੰਬਰ ਵਿੱਚ ਖੁੱਲ ਜਾਂਦੇ, 5 ਹੋਰ ਜਿੱਦਾਂ ਕਹਿ ਲਓ ਪਾਈਪਲਾਈਨ 'ਚ ਆ। ਹਾਂਜੀ ਤੇ ਅਸੀਂ ਇਹ ਮੰਗ ਕੀਤੀ ਵੀ ਦੇਖੋ ਹਜੇ ਵੀ ਸਾਡੇ ਗਿਣਤੀ ਦੇ ਹਿਸਾਬ ਨਾਲ ਅਸੀਂ ਟਾਰਗੇਟ ਰੱਖਿਆ ਵੀ ਅਸੀਂ ਚਾਹੁੰਦੇ ਵੀ 2020 ਤੱਕ 25 ਸਟੇਟ ਫੰਡਡ ਸਿੱਖ ਸਕੂਲ ਹੋਣਗੇ ਜੀ। ਤੇ ਜਿਹਦੇ ਵਿੱਚ ਜੇ ਅਸੀਂ ਦੇਖੀਏ ਸਾਡੇ ਸ਼ਹਿਰ ਵਿੱਚ 2 ਸਿੱਖ ਸਕੂਲ ਆ, ਉਹ ਆਊਟਸਟੈਂਡਿੰਗ ਸਕੂਲ ਆ। ਹਾਂਜੀ ਇੱਥੇ ਕਰਿਕੂਲਮ ਦੇ ਥੱਲੇ, ਪਰ ਜਿੰਨੇ ਵੀ ਉੱਥੇ ਬੱਚੇ ਆਉਂਦੇ ਕਿਉਂਕਿ ਉੱਥੇ ਨੌਨ ਸਿੱਖ ਬੱਚੇ ਵੀ ਆ ਸਕਦੇ। ਬਿਲਕੁਲ ਇਹਨਾਂ ਦੀ ਰੈਪੂਟੇਸ਼ਨ ਬਹੁਤ ਚੰਗੀ ਆ। ਹਾਂਜੀ ਤੇ ਜਿਹੜੇ ਕਿ ਛੋਟੇ ਬੱਚੇ, ਸਾਡੇ ਵੀ ਛੋਟੇ ਬੱਚੇ ਆ ਉੱਥੇ ਜਾਂਦੇ ਆ ਪ੍ਰਾਇਮਰੀ ਸਕੂਲ ਵਿੱਚ। ਤੇ ਹਾਂਜੀ ਇਹ ਵੀ ਅਸੀਂ ਸਮਝਦੇ ਆ ਵੀ ਜੇ ਸਰਕਾਰ ਇਹ ਸਰਵਿਸ ਪ੍ਰੋਵਾਈਡ ਕਰਦੀ ਆ ਜੀ ਸਿੱਖਾਂ ਨੂੰ ਵੀ ਪੂਰਾ ਹੱਕ ਲੈਣਾ ਚਾਹੀਦਾ। ਹਾਂਜੀ ਗੋਦੀ ਜਿਨ੍ਹਾਂ ਦੀ ਮੈਂ ਅੱਗੇ ਵੀ ਗੱਲ ਕੀਤੀ, ਉਹਨਾਂ ਦੀ ਗਿਣਤੀ ਹੈਗੀ ਅੱਧ ਸਿੱਖਾਂ ਨੂੰ, ਉਹਨਾਂ ਦੇ ਤਕਰੀਬਨ 50 ਸਕੂਲ ਆ ਇਸ ਟਾਈਮ ਤੇ। ਇਹ ਬਹੁਤ ਰੀਜ਼ਨੇਬਲ ਡਿਮਾਂਡ ਅਸੀਂ ਸਰਕਾਰ ਕੋਲੇ ਰੱਖੀ ਆ। ਹਾਂਜੀ 6ਵਾਂ ਇਸ਼ੂ ਭੈਣ ਜੀ ਹੈਗਾ ਵੀ ਹੁਣ ਤਕਰੀਬਨ 2014 ਤੋਂ ਲੈ ਕੇ 2018 ਵਿੱਚ ਹਾਂਜੀ ਇਹ ਪੂਰਾ 100 ਸਾਲ ਜਿਹੜੀ ਪਹਿਲੀ ਲੜਾਈ ਹੋਈ ਸੀ ਫਰਸਟ ਵਰਲਡ ਵੋਰ 1914 ਤੋਂ 1918 ਵਿੱਚ, ਇਹ 4 ਸਾਲਾਂ ਵਿੱਚ ਕਾਫੀ ਪ੍ਰੋਗਰਾਮ ਕਰ ਰਿਹਾ। ਜਿੱਦਾਂ ਹੁਣ ਅੱਜ ਦੀ ਜੇ ਆਪਾਂ ਗੱਲ ਕਰੀਏ, ਹਾਂਜੀ ਪੂਰੇ 100 ਸਾਲ ਪਹਿਲਾਂ ਇੱਕ ਜਗ੍ਹਾ ਹੈਗੀ, ਉਹਨੂੰ ਸਾਈਡ ਨੋਇਸ਼ਪੈਲ ਫਰਾਂਸ ਵਿੱਚ। ਜੀ ਨੋਇਸ਼ਪੈਲ ਦਾ ਜਿਹੜਾ ਬੈਟਲ ਉਹ ਮਾਰਚ 10 ਤਰੀਕ ਤੋਂ ਲੈ ਕੇ ਮਾਰਚ 13 ਤਰੀਕ ਤੱਕ ਹੋਇਆ ਸੀ। ਜੀ ਉਦੋਂ 3 ਸਿੱਖ ਰੈਜੀਮੈਂਟ ਸੀ ਜਿਹਦੇ ਵਿੱਚ 80% ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਸੀ। ਹਾਂਜੀ 2 ਰੈਜੀਮੈਂਟ ਸੀ ਜਿਨ੍ਹਾਂ ਦੇ ਸਿਰਫ 16% ਬੰਦੇ ਰਹਿ ਗਏ ਸੀ। ਜੀ ਤਾਂ ਉਹ ਜਿਹੜਾ ਚਲੋ 100 ਸਾਲ ਪਹਿਲਾਂ ਦੀ ਹਿਸਟਰੀ ਆ, ਹਾਂਜੀ ਇੰਨੇ ਸਿੱਖ ਉੱਥੋਂ ਆਣ ਕੇ ਯੂਰਪ ਵਿੱਚ ਤੇ ਯੂਰਪ ਦੀ ਆਜ਼ਾਦੀ ਲਈ ਲੜੇ ਤੇ ਯੂਰਪ ਦੇ ਲੋਕਾਂ ਨੂੰ ਆਜ਼ਾਦ ਕਰਾਇਆ, ਇਹਨਾਂ ਨੂੰ ਫਰੀडम ਮਿਲੀ। ਹਾਂਜੀ ਅਸੀਂ ਚਾਹੁੰਦੇ ਸੀ ਵੀ ਇੱਕ ਯਾਦਗਾਰ, ਇੱਕ ਮੋਨੂਮੈਂਟ ਇੱਥੇ ਸੈਂਟਰਲ ਲੰਡਨ ਵਿੱਚ ਹੋਵੇ। ਜੀ ਜਿਹੜੇ ਸਿੱਖਾਂ ਨੇ ਕੁਰਬਾਨੀਆਂ ਇੰਨੀਆਂ ਵੱਡੀ ਗਿਣਤੀ ਵਿੱਚ ਪਹਿਲੀ ਲੜਾਈ ਵਿੱਚ ਦਿੱਤੀਆਂ, ਵੀ ਜਗ੍ਹਾ ਇੱਦਾਂ ਦੀ ਹੋਵੇ ਜਿਹੜੇ ਦੁਨੀਆ ਤੋਂ ਕੋਈ ਟੂਰਿਸਟ ਆਵੇ ਕਿਸੇ ਮੁਲਕ ਤੇ ਉਹਨਾਂ ਨੂੰ ਪਤਾ ਹੋਵੇ ਵੀ ਸਿੱਖ ਜਿਹੜੇ ਇੰਗਲੈਂਡ ਤੱਕ ਤਾਂ ਪਹੁੰਚੇ ਹੀ ਨਹੀਂ, ਹਾਂਜੀ ਫਰਾਂਸ, ਬੈਲਜੀਅਮ, ਹੋਰ ਵੀ ਅਫਰੀਕਾ, ਟਰਕੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜੀ ਉਹਨਾਂ ਦੀ ਯਾਦਗਾਰ ਜ਼ਰੂਰ ਹੋਣੀ ਚਾਹੀਦੀ। ਇਹ ਵੀ ਬਹੁਤ ਛੋਟੀ ਇਹ ਮੰਗ ਆ ਵੀ ਅਸੀਂ ਕਿਹਾ ਵੀ ਜਗ੍ਹਾ ਦੇ ਦਿਓ, ਜਿੰਨਾ ਵੀ ਪੈਸਾ ਹੋਊਗਾ ਮੋਨੂਮੈਂਟ ਬਣਾਉਣ ਨੂੰ ਉਹ ਸਿੱਖ ਨੇ ਆਪ ਇਕੱਠਾ ਕਰਨਾ। ਜੀ ਪਰ ਅਸੀਂ ਚਾਹੁੰਦੇ ਹਾਂ ਵੀ ਸੈਂਟਰਲ ਲੰਡਨ ਜਗ੍ਹਾ ਹੋਵੇ। ਹਾਂਜੀ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਵੀ ਬਹੁਤ ਚਰਚਾ ਵੀ ਚੱਲੀ ਆ ਵੀ ਮਹਾਤਮਾ ਗਾਂਧੀ ਦੀ ਸਟੈਚੂ ਇਸੇ ਦਿਨਾਂ ਵਿੱਚ 14 ਤਰੀਕ ਨੂੰ ਇਹਨਾਂ ਪਾਰਲੀਮੈਂਟ ਦੇ ਸਾਹਮਣੇ ਜਗ੍ਹਾ ਦਿੱਤੀ ਆ। ਹਾਂਜੀ ਵੀ ਜੇ ਆਪਾਂ ਮਹਾਤਮਾ ਗਾਂਧੀ ਦੀ ਗੱਲ ਲਈਏ, ਮੈਂ ਉਸ ਪਾਸੇ ਨੂੰ ਨਹੀਂ ਜਾਂਦਾ, ਜੀ ਇੰਨੇ ਹਜ਼ਾਰਾਂ ਸੈਂਕੜੇ ਹਾਂਜੀ ਸਿੱਖਾਂ ਨੇ ਕੁਰਬਾਨੀ ਕੀਤੀ, ਬਿਲਕੁਲ ਉਹਨਾਂ ਦੀ ਯਾਦਗਾਰ ਜ਼ਰੂਰੀ ਆ। ਜੀ ਜੀ 7ਵਾਂ ਇਸ਼ੂ ਜਿੱਥੇ ਹੁਣ ਭੈਣ ਜੀ ਮੈਂ ਥੋੜਾ ਜਿਹਾ ਕਹ ਲਓ ਇੰਟਰਨੈਸ਼ਨਲ ਸ਼ੁਰੂ ਹੋ ਜਾਂਦਾ। ਹਾਂਜੀ ਯੂਰਪ ਵਿੱਚ ਮੈਨੂੰ ਜਿੰਨੇ ਵੀ ਤੁਹਾਡੇ ਦਰਸ਼ਕ ਆ ਉਹਨਾਂ ਨੂੰ ਪਤਾ ਹੋਣਾ ਵੀ ਜਿਹੜੀ ਫਰਾਂਸ ਵਿੱਚ ਖਾਸ ਤੌਰ ਤੇ ਬੱਚਿਆਂ ਨੂੰ ਸਕੂਲਾਂ ਵਿੱਚ ਜਾਣ ਨੂੰ ਬਿਲਕੁਲ ਪਾਬੰਦੀ ਆ ਦਸਤਾਰ ਤੇ। ਹਾਂਜੀ ਨਹੀਂ ਤਾਂ ਇਹ ਬੈਲਜੀਅਮ ਦੇ ਸਕੂਲਾਂ ਵਿੱਚ ਵੀ ਹੈਗੀ ਆ। ਹਾਂਜੀ ਤੇ ਨਾਲੇ ਸਿਰਫ ਇਹ ਸਕੂਲਾਂ ਦਾ ਇਸ਼ੂ ਨਹੀਂ ਹੈਗਾ ਵੀ ਜੇ ਹੁਣ ਕਹਿ ਲਓ ਅਸੀਂ ਇੱਥੋਂ ਇੰਗਲੈਂਡ ਤੋਂ ਫਰਾਂਸ ਜਾਈਏ ਤਾਂ ਅਸੀਂ ਇੱਥੇ ਟੀਚਰ ਆ, ਅਸੀਂ ਉੱਥੇ ਜਾ ਕੇ ਕੋਈ ਪਬਲਿਕ ਜੌਬ ਨਹੀਂ ਕਰ ਸਕਦੇ ਦਸਤਾਰ ਤੇ। ਜੀ ਤੇ ਇਹਦੇ ਨਾਲ ਅਸੀਂ ਕਿਹਾ ਵੀ ਜਿਹੜੀ ਡਿਸਕ੍ਰਿਮੀਨੇਸ਼ਨ ਫਰਾਂਸ ਵਿੱਚ ਹੋ ਰਹੀ ਆ, ਹਾਂਜੀ ਵੀ 3 ਕੇਸ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਵਿੱਚ ਗਏ ਸੀ, 3 ਕੇਸ ਸਿੱਖਾਂ ਨੇ ਜਿੱਤੇ ਆ। ਤਾਂ ਅਸੀਂ ਚਾਹੁੰਦੇ ਵੀ ਜਿਹੜੀ ਇੱਥੇ ਦੀ ਸਰਕਾਰ ਹੈ, UK ਦੀ ਸਰਕਾਰ, ਹਾਂਜੀ ਦੂਸਰੇ ਯੂਰਪੀਅਨ ਦੇ ਸਰਕਾਰਾਂ ਨਾਲ ਰਲ ਕੇ ਫਰਾਂਸ ਤੇ ਦਬਾਅ ਪਾਉਣ। ਹਾਂਜੀ ਕਿ ਤੁਸੀਂ ਯੂਨਾਈਟਿਡ ਨੇਸ਼ਨਸ ਦੇ ਪਰਮਾਨੈਂਟ ਮੈਂਬਰ ਆ 5 ਵਿੱਚੋਂ, ਹਾਂਜੀ
ਵੀ ਤੁਹਾਨੂੰ ਘੱਟੋ ਘੱਟ UN ਦੀਆਂ ਡਿਸੀਜਨਾਂ ਐਕਸੈਪਟ ਕਰਨੀਆਂ ਚਾਹੀਦੀਆਂ। ਹਾਂਜੀ। ਜਿਹੜੇ ਬੱਚਿਆਂ ਤੇ ਡਿਸਕ੍ਰਿਮੀਨੇਸ਼ਨ ਹੋ ਰਹੀ ਨੇ ਤਾਂ ਬੰਦਿਆਂ ਨੇ ਇਹਨਾਂ ਜੌਬਾਂ ਕਰਨੀਆਂ। ਹਾਂਜੀ। ਡਿਸਕ੍ਰਿਮੀਨੇਸ਼ਨ ਆਪਾਂ ਖਤਮ ਕਰੀਏ ਜੀ। ਏਦਾਂ ਹੀ ਬੈਲਜੀਅਮ ਵਿੱਚ ਜਿੱਥੇ ਉੱਥੇ ਡਿਸਕ੍ਰਿਮੀਨੇਸ਼ਨ ਹੋ ਰਹੀ ਤੇ ਜਿੰਨੇ ਚਿਰ ਆਪਾਂ ਇੱਦਾਂ ਸਰਕਾਰਾਂ ਤੇ ਪ੍ਰੈਸ਼ਰ ਨਹੀਂ ਪਾਉਂਦੇ ਫਿਰ ਤਕਰੀਬਨ ਕਿਉਂਕਿ ਗਿਣਤੀ ਸਿੱਖਾਂ ਦੀ ਉੱਥੇ ਥੋੜੀ ਆ। ਹਾਂਜੀ। ਤੇ ਮੁਸ਼ਕਲਾਂ ਜਿੱਦਾਂ ਰਹਿੰਦੀਆਂ। ਬਿਲਕੁਲ ਜੀ। ਫਿਰ ਭੈਣ ਜੀ ਮੈਂ ਜਿਹੜੇ ਨੈਕਸਟ ਦੋ ਇਸ਼ੂ ਹੈ ਮੈਂ ਇੱਕ ਕਿਸਮ ਦੇ ਕੰਬਾਈਨ ਕਰ ਦੇਣੇ। ਹਾਂਜੀ। ਇਹ ਹੈਗੇ 1984 ਨਾਲ ਰਿਲੇਟਡ। ਜੀ। ਜਿਹੜਾ ਤਾਂ ਹੈਗਾ 8ਵਾਂ ਇਸ਼ੂ UK ਰਿਲੇਟਡ। ਹਾਂਜੀ। ਜਦੋਂ ਜਿੱਦਾਂ ਮੈਂ ਦੱਸਿਆ ਸੀ ਪਿਛਲੇ ਜਨਵਰੀ ਵਿੱਚ ਜਦੋਂ ਇੱਥੇ ਪੇਪਰ ਬਾਹਰ ਨਿਕਲੇ ਸੀ ਸਰਕਾਰ ਨੇ ਇੱਕਦਮ ਇੱਥੇ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਤੇ ਫੋਰਨ ਸੈਕਟਰੀ ਵਿਲੀਅਮ ਹੇਗ ਉਹਨਾਂ ਕਿਹਾ ਸੀ ਵੀ ਅਸੀਂ ਸ਼ੌਕਡ ਸੀਗੇ ਉਹਨਾਂ ਦਾ ਲਫ਼ਜ਼ ਸੀ। ਹਾਂਜੀ। ਵੀ ਇਹ 30 ਸਾਲ ਪਹਿਲਾਂ ਏਦਾਂ ਹੋਇਆ ਵੀ ਹੋਊਗਾ ਵੀ ਇੱਥੋਂ ਅਸੀਂ ਮਦਦ ਕੀਤੀ। ਉਹਨਾਂ ਨੇ ਇੱਕਦਮ ਇਨਕੁਆਇਰੀ ਕੀਤੀ ਸੀ ਜਿਹਨਾਂ 3 ਹਫ਼ਤਿਆਂ ਵਿੱਚ ਬਾਅਦ ਉਹਨਾਂ ਰਿਪੋਰਟ ਇੱਥੇ ਦੀ ਪਾਰਲੀਮੈਂਟ ਵਿੱਚ ਪੇਸ਼ ਕੀਤੀ। ਹਾਂਜੀ। ਹੋਈ ਪਰ ਅਸੀਂ ਜਿੱਦਾਂ ਉਹ ਰਿਪੋਰਟ ਤੇ ਇਨਕੁਆਇਰੀ ਰਿਜੈਕਟ ਕਰਤੀ ਸੀ। ਹਾਂਜੀ। ਉਹਦਾ ਟਰਮਸ ਐਂਡ ਰੈਫਰੈਂਸ ਬਹੁਤ ਨੈਰੋ ਸੀ ਤੇ ਇਹਦੇ ਵਿੱਚ ਸਾਨੂੰ ਬਹੁਤ ਹੋਰ ਹੰਗਾਰਾ ਮਿਲਿਆ। ਤਕਰੀਬਨ 200 ਪੋਲੀਟੀਸ਼ੀਅਨ 9 ਵੱਖਰੀਆਂ ਪਾਰਟੀਆਂ ਤੋਂ ਜੀ ਉਹਨਾਂ ਨੇ ਕਿਹਾ ਵੀ ਇੰਡੀਪੈਂਡੈਂਟ ਜੱਜ ਲੈਡ ਇਨਕੁਆਇਰੀ ਹੋਣੀ ਚਾਹੀਦੀ ਆ। ਜੀ। ਤੇ ਉਹ ਜਿੱਦਾਂ ਮੰਗ ਸਾਡੀ ਹੈਗੀ ਆ ਹੋ ਸਕਦਾ ਵੀ ਜੇ ਸਰਕਾਰ 7 ਮਈ ਨੂੰ ਬਦਲ ਜਾਵੇ ਉਹਨਾਂ ਨੂੰ ਉਦੋਂ ਹੀ ਅਨਾਉਂਸ ਕਰ ਦੇਣ ਪਏ ਸੀ ਜੱਜ ਨੂੰ ਅਪੁਆਇੰਟ ਕਰਕੇ ਵੀ ਸਾਰੀ ਗੱਲ ਬਾਹਰ ਹੋਣੀ ਚਾਹੀਦੀ ਸੱਚਾਈ ਹੋਣੀ ਚਾਹੀਦੀ ਹੈ। ਹਾਂਜੀ। ਵੀ ਇੰਡੀਆ ਸਰਕਾਰ ਨੇ ਕਿੱਦਾਂ ਇੱਥੇ ਦੀ ਸਰਕਾਰ ਤੇ 1984 ਤੋਂ ਪਹਿਲਾਂ ਹਾਂਜੀ ਪ੍ਰੈਸ਼ਰ ਕਿੱਦਾਂ ਪਾਇਆ ਤੇ ਫਿਰ ਹਰ ਸਾਲ ਕਿੱਦਾਂ ਪਾਉਂਦੇ ਰਹੇ ਬਿਕਾਜ਼ ਹਰ ਸਾਲ ਹੁਣ ਕੋਈ ਨਾ ਕੋਈ ਪੇਪਰ ਨਿਕਲ ਹੀ ਆਉਂਦੇ। ਜੀ। 1985 ਦੇ ਪੇਪਰ ਨਿਕਲ ਗਿਆ ਜਿੱਥੇ ਪਤਾ ਲੱਗਾ ਵੀ ਇੱਥੇ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਮਾਰਗਰੈਟ ਉਹਨੇ ਇੱਕ ਸਿੱਖਾਂ ਦਾ ਸਪੋਰਟਸ ਟੂਰਨਾਮੈਂਟ ਹੋਇਆ ਸੀ ਸ਼ਹੀਦਾਂ ਦੇ ਨਾਂ ਤੇ ਉਹ ਕਹਿੰਦੇ ਸ਼ਹੀਦਾਂ ਦੇ ਨਾਂ ਨਹੀਂ ਹੋਣੇ ਚਾਹੀਦੇ। BBC ਤੇ ਪ੍ਰੈਸ਼ਰ ਪਾਇਆ ਵੀ BBC ਕਵਰ ਨਾ ਕਰੇ ਜਿਹੜੇ ਇੰਡੀਪੈਂਡੈਂਟ ਹੁੰਦੇ ਆ। ਏਦਾਂ ਦੀਆਂ ਗੱਲਾਂ ਸੀ ਕਿ ਬਾਹਰ ਆਈ ਜਾਣੀਆਂ ਜਿਹਦੇ ਵਿੱਚ ਸਿੱਖਾਂ ਦਾ ਕੌਨਫੀਡੈਂਸ ਸਰਕਾਰ ਤੇ ਘੱਟ ਜਾਣਾ। ਹਾਂਜੀ। ਵੀ ਇਹ ਤੁਹਾਨੂੰ ਇੱਕ ਵਾਰੀ ਜੱਜ ਲੈਡ ਇਨਕੁਆਇਰੀ ਕਰਕੇ ਇਹ ਗੱਲ ਬਾਹਰ ਆਵੇ। ਜੀ। ਤੇ ਇਹਦੇ ਨਾਲ ਕਈ ਵਾਰੀ ਕਰਕੇ ਕਨਫਿਊਜ਼ਨ ਹੋ ਜਾਂਦਾ ਸੀ ਸੈਪਰੇਟ ਇਸ਼ੂ ਰੱਖਿਆ। ਹਾਂਜੀ। ਐਕਚੁਅਲੀ ਜੋ ਕੁਛ 1984 ਵਿੱਚ ਹੋਇਆ ਸੀ ਉਹ UK ਵਾਲਿਆਂ ਨੇ ਤਾਂ ਨਹੀਂ ਕੀਤਾ ਤਾਂ ਇੰਡੀਆ ਦੇ ਅਥਾਰਟੀਜ਼ ਨੇ ਸੀ। ਹਾਂਜੀ। ਤੇ ਅਸੀਂ ਕਿਹਾ ਵੀ ਉਹਦੇ ਵਿੱਚ ਨੋਮੇਸ਼ ਦੇ 2 ਮੰਗਾਂ ਇੱਕ ਤਾਂ ਹੈਗਾ ਵੀ ਜੋ ਕੁਛ 1984 ਚ ਉਹ ਸੀਗਾ ਜੈਨੋਸਾਈਡ। ਹਾਂਜੀ। ਜਿਹਦੇ ਵਿੱਚ ਮੈਨੂੰ ਲੱਗਦਾ ਵੀ ਅੰਤਰਰਾਸ਼ਟਰੀ ਲੈਵਲ ਤੇ ਆਪਾਂ ਕੈਂਪੇਨ ਕੀਤਾ ਵੀ ਆ। ਜੀ। ਸਿਗਨੇਚਰ ਵੀ ਇਕੱਠੇ ਕੀਤੇ ਸੀ UN ਵਿੱਚ ਦਿੱਤਾ। ਹਾਂਜੀ। ਪਰ ਹੁਣ ਥੋੜੀ ਆਰਗੂਮੈਂਟ ਬਦਲ ਗਈ ਵੀ ਜਦੋਂ ਇੰਡੀਆ ਦੇ ਯੂਨੀਅਨ ਹੋਮ ਮਿਨਿਸਟਰ ਨੇ ਰਾਜਨਾਥ ਸਿੰਘ ਨੇ ਜੀ ਨਵੰਬਰ 2014 ਵਿੱਚ ਕਿਹਾ ਸੀ ਉਹ ਆਪ ਕਿਹਾ ਸੀ ਵੀ ਜੋ ਨਵੰਬਰ 1984 ਉਹ ਸੀਗਾ ਜੈਨੋਸਾਈਡ। ਹਾਂਜੀ। ਹੁਣ ਅਸੀਂ ਇੱਥੇ ਦੀ ਸਰਕਾਰ ਤੇ ਕਹਿੰਦੇ ਵੀ ਤੁਹਾਡੇ ਤਾਂ ਸੌਖਾ ਹੋ ਗਿਆ। ਹਾਂਜੀ। ਤੁਹਾਨੂੰ ਜੈਨੋਸਾਈਡ ਕਹਿਣਾ ਚਾਹੀਦਾ। ਕੱਲ ਨੂੰ ਵੀ ਸਾਡੀ ਇੱਥੇ ਫੋਰਨ ਮਿਨਿਸਟਰ ਨਾਲ ਮੀਟਿੰਗ ਆ। ਹਾਂਜੀ। ਉਹਨਾਂ ਤੇ ਪ੍ਰੈਸ਼ਰ ਵੀ ਪਾਉਣਾ ਤੁਸੀਂ ਹੁਣੇ ਹੀ ਅਨਾਉਂਸ ਕਰੋ ਕਿ ਜੈਨੋਸਾਈਡ ਆ ਕਿਉਂਕਿ ਜੇ ਇੰਡੀਆ ਵਾਲੇ ਆਪ ਕਹਿੰਦੇ ਆ ਫਿਰ ਤੁਹਾਨੂੰ ਕੀ ਪ੍ਰੋਬਲਮ। ਹੁਣ ਜਿੰਨੇ ਵੀ ਤੁਹਾਡੇ ਇੱਥੇ ਦਰਸ਼ਕ ਹੋਣਗੇ ਕੈਨੇਡਾ ਵਿੱਚ ਅਮਰੀਕਾ ਵਿੱਚ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਸਾਡੀਆਂ ਸਰਕਾਰਾਂ ਵੀ ਇਹ ਇੱਦਾਂ ਦੀਆਂ ਮੰਗ ਕਰ ਸਕਦੀਆਂ ਕਿ ਆਪਾਂ ਇਹ ਸਾਂਝਾ ਮਸਲਾ ਆਪਣਾ ਤੇ ਨਾਲ ਭੈਣ ਜੀ ਉਹਦਾ ਇਹ ਆ ਵੀ ਠੀਕ ਆ ਵੀ ਜੇ ਜੈਨੋਸਾਈਡ ਡਿਕਲੇਅਰ ਹੋ ਜਾਂਦਾ ਇਹ ਗੱਲ ਸ਼ੁਰੂ ਹੋ ਜਾਂਦੀ ਆ ਵੀ UN ਲੈਡ ਇਨਕੁਆਇਰੀ ਹੋਣੀ ਚਾਹੀਦੀ ਵੀ 1984 ਵਿੱਚ ਕੀ ਹੋਇਆ। ਹਾਂਜੀ। ਕਿ ਬਾਹਲੀਆਂ ਆਪਾਂ ਜਦੋਂ ਗੱਲਾਂ ਕਰਦੇ ਹਾਂ ਉਹ ਆਪਾਂ ਕਰਦੇ ਹਾਂ ਨਵੰਬਰ 84 ਦੀਆਂ। ਹਾਂਜੀ। ਕਮਿਸ਼ਨਾਂ ਹੋ ਗਈਆਂ ਕੋਈ ਉਹਦੇ ਵਿੱਚੋਂ ਗੱਲ ਨਿਕਲੀ ਨਹੀਂ ਗਈ ਜਿਹੜੇ ਪੋਲੀਟੀਸ਼ੀਅਨ ਉਹ ਪ੍ਰੋਸੀਕਿਊਟ ਨਹੀਂ ਹੋਏ। ਪਰ ਅਸੀਂ ਜਿਹੜੀ ਇਹਦੇ ਵਿੱਚ ਲਿਖਤੀ ਰੂਪ ਵਿੱਚ ਗੱਲ ਕੀਤੀ ਅਸੀਂ ਕਿਹਾ ਵੀ ਐਕਚੁਅਲੀ 3 ਚੀਜ਼ਾਂ ਪਹਿਲੀਆਂ ਸੀਗੀਆਂ ਵੀ ਦਰਬਾਰ ਸਾਹਿਬ ਦਾ ਜਿਹੜਾ ਅਟੈਕ ਹੋਇਆ ਜਿਹੜੇ ਉੱਥੇ ਸੈਂਕੜੇ ਹਜ਼ਾਰਾਂ ਦੇ ਹਿਸਾਬ ਨਾਲ ਪਿਲਗ੍ਰਿਮ ਪਹੁੰਚੇ ਸੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਪੁਰਬ ਤੇ। ਹਾਂਜੀ। ਕਿਉਂਕਿ ਉਹ ਸਾਰਾ ਬਿਹਾਈਂਡ ਕਲੋਜ਼ ਡੋਰਸ ਮੀਡੀਆ ਨੂੰ ਕੱਢਿਆ ਗਿਆ। ਹਾਂਜੀ। ਅੱਜ ਤੱਕ ਆਪਾਂ ਨੂੰ ਇਹ ਨਹੀਂ ਪਤਾ ਇਹ ਸਿਰਫ ਇੰਨਾ ਪਤਾ ਵੀ ਇੰਨੇ ਜੋੜੇ ਮਿਲੇ ਸੀ। ਹਾਂਜੀ। ਉਹ ਜੇ ਆਪਾਂ ਸੋਚੀਏ ਉਹ ਗੱਲ ਬਾਹਰ ਆਉਣੀ ਚਾਹੀਦੀ ਆ। ਦੂਸਰਾ ਵੀ ਜਦੋਂ ਜੂਨ 1984 ਦੇ ਅਟੈਕ ਉਹ ਸਿਰਫ ਦਰਬਾਰ ਸਾਹਿਬ ਤੇ ਨਹੀਂ ਹੋਇਆ ਸੀ। ਹਾਂਜੀ। ਹੋਰ ਗੁਰਦੁਆਰਿਆਂ 'ਚ ਹੋਇਆ ਸੀ ਤੇ ਕਈ ਵਾਰੀ ਆਪਾਂ ਇਤਿਹਾਸਿਕ ਗੁਰਦੁਆਰਿਆਂ ਦੀ ਗੱਲ ਕਰਦੇ। ਹਾਂਜੀ। ਪਰ ਐਕਚੁਅਲੀ ਜਿਹੜਾ ਆਪਰੇਸ਼ਨ ਵੁਡਰੋ ਸੀ ਉਹ ਹਰ ਪਿੰਡ ਵਿੱਚ ਗਿਆ ਸੀ। ਤੇ ਜੇ ਆਪਾਂ ਸੋਚੀਏ ਵੀ ਜੇ ਤੁਸੀਂ ਸਿੱਖ
15 ਸਾਲ ਤੋਂ 35 ਸਾਲ ਦੇ ਘਰਾਂ ਵਿੱਚੋਂ ਵੀ ਉਹਨਾਂ ਦੇਖਣਾ ਸੀ ਤੇ ਗੁਰੂ ਘਰਾਂ ਵਿੱਚ। ਹਾਂਜੀ। ਐਕਚੁਅਲੀ ਕੈਨੇਡਾ ਸਰਕਾਰ ਨੇ 1984 ਵਿੱਚ ਇੱਕ ਰਿਪੋਰਟ ਕੱਢੀ ਸੀ ਜਿਹਦੇ ਉਹਨਾਂ 'ਚ ਕਿਹਾ ਸੀ ਵੀ ਘੱਟੋ ਘੱਟ 250 ਗੁਰਦੁਆਰੇ ਵਿੱਚ ਡੈਸਟੀਨੇਸ਼ਨ ਹੋਈ ਆ। ਤੇ ਅਸੀਂ ਕਹਿੰਦੇ ਵੀ ਜਿਹੜਾ ਆਪਰੇਸ਼ਨ ਵੁਡਰੋਜ਼ ਵੀ ਸੀ ਉਹਦਾ ਵੀ ਸੱਚਾਈ, ਕਿਉਂਕਿ ਉਹ ਵੀ ਇੱਕ ਕਿਸਮ ਦਾ ਜੈਨੋਸਾਈਡ ਸੀ। ਹਾਂਜੀ। ਇੰਨੇ ਨੌਜਵਾਨ ਫੜੇ ਗਏ, ਟੋਰਚਰ ਕੀਤੇ ਗਏ, ਡਿਸਪੇਅਰ ਕੀਤੇ ਗਏ ਜੀ। ਫਿਰ ਤੀਸਰਾ 1984 ਵਿੱਚ ਹੋਇਆ ਸੀ, ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ, ਨਵੰਬਰ ਵਿੱਚ ਦਿੱਲੀ ਵਿੱਚ, ਹੋਰ ਸ਼ਹਿਰਾਂ ਵਿੱਚ। ਅਸੀਂ ਕਹਿੰਦੇ ਸਾਰੇ ਇੰਡੀਵਿਜੂਅਲੀ ਵੀ ਜੈਨੋਸਾਈਡ ਆ ਤੇ ਇਕੱਠੇ ਕਰ ਲਓ, ਇਹ ਡੈਫੀਨਿਟਲੀ ਜੈਨੋਸਾਈਡ ਆ। ਵੀ ਇਹਦੀ ਸਿਰਫ ਤੇ ਸਿਰਫ UN ਲੈਡ ਇਨਕੁਆਇਰੀ ਵਿੱਚ ਸਿੱਖ ਕਹਿਣਗੇ ਵੀ ਕੋਈ ਉਹਦੇ ਵਿੱਚੋਂ ਕੋਈ ਗੱਲ ਨਿਕਲ ਸਕਦੀ ਆ ਤੇ ਗਾਂ ਸਿੱਖ ਤੁਰ ਸਕਦੇ ਆ। ਹਾਂਜੀ। ਅਖੀਰ ਵਿੱਚ ਭੈਣ ਜੀ, ਕਿ ਮੈਨੂੰ ਪਤਾ ਵੀ ਡਾਕਟਰ ਅਮਰਜੀਤ ਸਿੰਘ ਬਾਰੇ ਉਹਨਾਂ ਨੇ ਵੀ ਇਹਦੇ ਬਾਰੇ ਕੀਤੀ ਵੀ ਜਿਹੜਾ 10ਵਾਂ ਆ ਕਿ ਵੀ ਕੰਟਰੋਵਰਸ਼ਲ ਵੀ ਕਹਿ ਲਓ, ਉਹ ਹੈਗਾ ਅੰਗਰੇਜ਼ੀ ਵਿੱਚ ਮੈਂ ਕਹਿੰਦਾ ਐਪਲੀਕੇਸ਼ਨ ਆਫ ਸੈਲਫ ਡਿਟਰਮੀਨੇਸ਼ਨ ਟੂ ਦ ਸਿੱਖ ਜੀ। ਅਸੀਂ ਇਹ ਕਹਿੰਦੇ ਆ ਵੀ ਇਹ ਅਸੀਂ ਬ੍ਰੇਕ ਡਾਊਨ ਕੀਤਾ 5 ਹਿੱਸਿਆਂ ਵਿੱਚ। ਪਹਿਲੀ ਚੀਜ਼ ਆ ਵੀ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਹੱਕ ਹੈ, ਇਹ ਮਨੁੱਖੀ ਹੱਕ ਆ ਹਰ ਬੰਦੇ ਦਾ। ਇਹ ਪਹਿਲੀ ਆਰਟੀਕਲ UN ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਵਿੱਚ ਲਿਖੀ ਆ ਵੀ ਜੇ ਤੁਸੀਂ ਆਪਣਾ ਫਿਊਚਰ ਆਪ ਡਿਟਰਮਿਨ ਕਰੋ ਤੇ ਜਿਹੜੇ ਹੋਰ ਆਪਣੇ ਮਨੁੱਖੀ ਹੱਕ ਹੁੰਦੇ ਉਹਨਾਂ ਲਿੰਕਡ ਹੁੰਦੇ ਆ ਜੀ। ਤਾਂ ਇਹਦੇ ਵਿੱਚ ਕੋਈ, ਮੈਨੂੰ ਲੱਗਦਾ ਆਪਾਂ ਅਮਰੀਕਾ, ਕੈਨੇਡਾ, UK ਕਿਸੇ ਮੁਲਕ ਦੀ ਗੱਲ ਕਰਦੇ, ਸਰਕਾਰ ਇਹ ਡਿਨਾਈ ਨਹੀਂ ਕਰ ਸਕਦੀ ਕਿ ਇਹਨਾਂ ਸਾਰਿਆਂ ਨੇ ਦਿੱਤੇ ਆ ਜੀ। ਤੇ ਅਸੀਂ ਕਹਿੰਦੇ ਵੀ ਇਨ ਪ੍ਰਿੰਸੀਪਲ ਇਹ ਐਕਸੈਪਟ ਕਰੋ ਵੀ ਸਿੱਖਾਂ ਦਾ ਇਹ ਬਣਦਾ ਹੱਕ ਆ। ਦੂਸਰਾ ਉਹਦੇ ਨਾਲ ਭੈਣ ਜੀ ਵੀ ਜਦੋਂ 1966 ਵਿੱਚ ਇਹ ਜਦੋਂ ਡੈਕਲੇਰੇਸ਼ਨ ਹੋਈ ਸੀ ਸੈਲਫ ਡਿਟਰਮੀਨੇਸ਼ਨ ਦੀ, ਉਦੋਂ ਇੰਡੀਆ ਨੇ ਦਸਤਖਤ ਕੀਤਾ ਸੀ। ਪਰ ਜਦੋਂ ਇਹਨਾਂ ਨੇ ਦਸਤਖਤ ਕੀਤਾ, ਇਹਨਾਂ ਨੇ ਕਿਹਾ ਸੀ ਵੀ ਸਾਡੇ ਕੋਲ ਇੱਕ ਰਿਜ਼ਰਵੇਸ਼ਨ ਆ। ਰਿਜ਼ਰਵੇਸ਼ਨ ਦਾ ਇਹ ਸੀ ਵੀ ਅਸੀਂ ਐਕਸੈਪਟ ਕਰਦੇ ਆ ਇਹ ਹੱਕ ਹੈਗਾ ਬੰਦਿਆਂ ਦਾ, ਪਰ ਇੰਡੀਆ ਵਿੱਚ ਜਿਹੜੇ ਰਹਿੰਦੇ ਉਹਨਾਂ ਦਾ ਹੱਕ ਹੈ ਨਹੀਂਗਾ ਜੀ। ਉਹਦਾ ਕਾਰਨ ਸੀ ਵੀ ਉਸ ਟਾਈਮ ਦੇ ਹੋ ਸਕਦਾ ਉਹ ਕਸ਼ਮੀਰ ਬਾਰੇ ਵਰਡ ਸੀਗੇ ਜੋ ਆਪਣਾ ਮੁਲਕ ਚਾਹੁੰਦੇ ਆ। ਉਦੋਂ 3 ਮੁਲਕਾਂ ਨੇ, ਫਰਾਂਸ, ਜਰਮਨੀ ਤੇ ਨੈਦਰਲੈਂਡਸ ਨੇ 1966 ਵਿੱਚ UN ਵਿੱਚ ਇਤਰਾਜ਼ ਕੀਤਾ ਸੀ ਵੀ ਇੰਡੀਆ ਵਾਲੇ ਇਹ ਗੱਲ ਰਿਜ਼ਰਵੇਸ਼ਨ ਰੱਖ ਨਹੀਂ ਸਕਦੇ, ਇਹਨਾਂ ਨੂੰ ਰਿਮੂਵ ਕਰਨਾ ਚਾਹੀਦਾ ਜੀ। ਅਸੀਂ ਇੱਥੇ ਦੀ ਸਰਕਾਰ ਨੂੰ ਇਸ ਮੈਨੀਫੈਸਟੋ ਵਿੱਚ ਮੰਗ ਕੀਤੀ ਵੀ ਤੁਸੀਂ ਵੀ ਉਸ ਮੁਲਕਾਂ ਨਾਲ ਰਲ ਕੇ, ਹੋਰ ਮੁਲਕਾਂ ਨਾਲ ਰਲ ਕੇ ਤੁਸੀਂ ਇੰਡੀਆ ਤੋਂ ਪ੍ਰੈਸ਼ਰ ਪਾਓ ਵੀ ਹਰ ਬੰਦੇ ਦਾ, ਹਰ ਬੰਦਾ ਭਾਵੇਂ ਸਿੱਖਿਆ ਇਸੇ ਧਰਮ ਦਾ ਇੰਡੀਆ ਵਿੱਚ ਰਹਿੰਦਾ, ਉਹਦਾ ਬਣਦਾ ਹੱਕ ਆ ਕਿ ਮਨੁੱਖੀ ਹੱਕ ਆ ਜੀ। ਬਿਲਕੁਲ। ਇਹਦੇ ਨਾਲ ਹੀ ਭੈਣ ਜੀ ਮੈਂ ਹੁਣ ਸਮਰਾਈਜ਼ ਕਰ ਦਿੰਦਾ ਵੀ ਇਹ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਇਸ਼ੂ ਆ ਜੀ ਕਰਕੇ ਬ੍ਰਿਟਿਸ਼ ਸਰਕਾਰ ਨੇ ਉੱਥੇ ਰਾਜ ਕੀਤਾ। ਆਪਾਂ ਕੈਨੇਡਾ ਦੀ ਗੱਲ ਕਰ ਲਈਏ, ਅਮਰੀਕਾ ਦੀ ਗੱਲ, ਉਹ ਗੱਲ ਸੇਮ ਨਹੀਂ ਬਣਦੀ। ਅਸੀਂ ਕਿਹਾ ਵੀ ਦੇਖੋ 1947 ਵਿੱਚ ਜਦੋਂ ਤੁਸੀਂ ਇੰਡੀਆ ਪਾਕਿਸਤਾਨ ਬਣਾਇਆ ਸੀ, ਤੁਹਾਡਾ ਉਹਦੇ ਵਿੱਚ ਹੱਥ ਸੀ ਕਿ ਤੁਸੀਂ ਉਸ ਟਾਈਮ ਤੇ ਰਾਜ ਕਰ ਰਹੇ ਸੀ। ਤਾਂ ਜਿਹੜੀ ਗੱਲ ਅਸੀਂ ਮੈਨੀਫੈਸਟੋ ਵਿੱਚ ਲਿਖਤੀ ਰੂਪ ਵਿੱਚ ਕੱਢੀ ਆ, ਅਸੀਂ ਕਿਹਾ ਸੀ ਵੀ ਤੁਸੀਂ ਉਸ ਟਾਈਮ ਤੇ ਸਿੱਖਾਂ ਨੂੰ ਆਫਰ ਕੀਤਾ ਸੀ ਸਟੇਟ, ਹੋਮਲੈਂਡ ਆਫਰ ਕੀਤਾ ਸੀ ਤੇ ਸਿਰਫ ਹੋਮਲੈਂਡ ਨੇ ਆਫਰ ਕੀਤਾ ਸੀ, ਇਹਨਾਂ 25,000 ਟਰੂਪ ਵੀ ਆਫਰ ਕੀਤੇ ਸੀ 10 ਸਾਲਾਂ ਲਈ। ਤੁਸੀਂ 10 ਸਾਲਾਂ ਨੂੰ ਤੁਹਾਨੂੰ 25,000 ਟਰੂਪ ਦਿੰਦੇ ਬ੍ਰਿਟਿਸ਼ ਸੋਲਜਰ, ਜਿਹੜਾ ਤੁਹਾਡਾ ਸਿੱਖ ਹੋਮਲੈਂਡ ਵਿੱਚ ਰਹਿਣਗੇ। 10 ਸਾਲ ਲਈ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਆਪਣੀ ਐਡਮਿਨਿਸਟ੍ਰੇਸ਼ਨ ਚਲਾਉਣ ਲਈ। ਅਸੀਂ ਕਹਿੰਦੇ ਵੀ ਉਹ ਗੱਲਾਂ ਬਾਹਰ ਆਉਣੀਆਂ ਚਾਹੀਦੀਆਂ ਵੀ ਪਬਲਿਕ ਵਿੱਚ ਪਤਾ ਲੱਗੇ ਵੀ ਐਕਚੁਅਲੀ ਤੁਸੀਂ ਕਿਉਂ ਆਫਰ ਕੀਤਾ ਸੀ, ਉਹਦਾ ਕਾਰਨ ਕੀ ਸੀ। ਭਾਵੇਂ ਉਸ ਟਾਈਮ ਦੀ ਸਿੱਖ ਲੀਡਰਸ਼ਿਪ ਨੇ ਉਹ ਗੱਲ ਫੜੀ ਨਹੀਂ, ਪਰ ਆਪਾਂ ਨੂੰ ਇਹ ਵੀ ਪਤਾ ਵੀ 1947 ਤੋਂ ਬਾਅਦ ਜਿਹੜੇ ਵਾਅਦੇ, ਜਿਹੜੇ ਪ੍ਰੋਮਿਸਿਸ ਕਾਂਗਰਸ ਨੇ ਦਿੱਤੇ ਸੀ ਸਿੱਖਾਂ ਨੂੰ, ਉਹਨਾਂ ਤੇ ਰਹੇ ਨਹੀਂ। ਇੰਡੀਅਨ ਕਨਸਟੀਟਿਊਸ਼ਨ ਦੀ ਆਪਾਂ ਗੱਲ ਕਰ ਲਈਏ, ਧਾਰਾ 25 ਦੀ ਗੱਲ ਕਰ ਲਈਏ, ਫਿਰ ਆਪਾਂ ਐਕਸਪੀਰੀਅੰਸ ਦੇਖ ਲਓ ਵੀ ਇੰਡੀਪੈਂਡੈਂਸ ਤੋਂ ਅੱਜ ਤੱਕ ਸਿੱਖਾਂ ਨਾਲ ਕੀ ਕੁਛ ਹੋਇਆ। ਸਿਰਫ 1984 ਤੋਂ ਬਾਅਦ ਨਹੀਂ, ਪਹਿਲੋਂ ਵੀ ਕੀ ਹੋਇਆ, ਪੰਜਾਬ ਨੂੰ ਕੀ ਹੋਇਆ। ਉਹੋ ਹੀ ਆਰਗੂਮੈਂਟ ਐਕਚੁਅਲੀ ਸੈਲਫ ਡਿਟਰਮੀਨੇਸ਼ਨ ਨਾਲ ਲਿੰਕ ਹੁੰਦੀ ਆ ਵੀ ਜਦੋਂ ਤੁਸੀਂ ਆਪਣੇ ਲੋਕ ਜਿਹੜੇ ਤੁਹਾਡੇ ਕਹਿ ਲਓ ਸਟੇਟ ਵਿੱਚ ਰਹਿੰਦੇ, ਜਦੋਂ ਤੁਸੀਂ ਉਹਨਾਂ ਨੂੰ ਦਬਾਉਂਦੇ ਆ, ਉਹਨੂੰ ਮਾਰਦੇ ਆ, ਉਹਨਾਂ ਨੂੰ ਟੋਰਚਰ ਕਰਦੇ ਆ, ਉਹਨਾਂ ਦੇ ਪੇ ਕਾਊਂਟ ਕਰਦੇ, ਫਿਰ ਉਹਨਾਂ ਦਾ ਬਣਦਾ ਹੱਕ ਆ ਸੈਲਫ ਡਿਟਰਮੀਨੇਸ਼ਨ ਤੇ ਆਪਣੀ ਆਜ਼ਾਦੀ।
ਬਿਲਕੁਲ ਆਹ ਗੱਲਾਂ ਸੀ ਕਿ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਤਿੰਨ ਜਿਹੜੇ ਸਾਰੇ ਮੁੱਦੇ ਨੇ ਬਹੁਤ ਕਲੀਅਰਲੀ ਬਹੁਤ ਨਾਈਸਲੀ ਤੁਸੀਂ ਐਕਸਪਲੇਨ ਕੀਤੇ ਆਈ ਨੋ 25 to 27 minutes is not enough to talk about all this but at the end ਵੀਰ ਜੀ because like I would like to ask you a question and ਕਿਉਂਕਿ ਤੁਸੀਂ ਪਹਿਲੀ ਵਾਰ ਆਏ ਹੋ ਪਰ ਜਿਸ ਤਰ੍ਹਾਂ ਸਾਡਾ ਤਿੰਨ ਮੁੱਦਿਆਂ ਦਾ ਮਕਸਦ ਹੈ ਕਿ ਜਿਹੜੇ ਸਾਡੇ ਆਪਣੇ ਬੱਚੇ ਨੇ ਜਾਂ ਫਿਰ ਸਾਡੇ ਸਿੱਖ ਭੈਣ ਭਰਾ ਨੇ ਉਹਨਾਂ ਨੂੰ ਐਕਟਿਵ ਕੀਤਾ ਜਾਵੇ ਪੋਲਿਟਿਕਸ ਦੇ ਵਿੱਚ ਰਾਈਟ ਸੋ ਲਾਈਕ ਵੀ ਬੀਨ ਇਨ ਇੰਗਲੈਂਡ ਔਰ ਇਨ ਅਮਰੀਕਾ ਫॉर such a long time for like more than like 80-90 years ਅਸੀਂ ਵਰਲਡ ਵਾਰ 2 ਦੇ ਵਿੱਚ ਵੀ ਹਿੱਸਾ ਲਿੱਤਾ ਆਪਣੀ ਵੱਖਰੀ ਹੋਣ ਦੇ ਨਾਲ ਹਿੱਸਾ ਲਿੱਤਾ ਟਰਬਨ ਵੇਅਰਿੰਗ ਸਿੱਖਸ ਵਰ देयर ਆਲਸੋ ਫਿਰ ਸਾਨੂੰ ਆਪਣੀ ਯੂ نو ਲਾਈਕ ਇਸ ਤਰ੍ਹਾਂ ਦੀ ਚੀਜ਼ਾਂ ਲਈ ਆਪਣੀ ਵੱਖਰੀ ਹੋਂਦ ਲਈ ਇਸ ਸਮੇਂ ਦੇ ਵਿੱਚ ਕਿਉਂ ਜਦੋਜਹਿਦ ਕਰਨੀ ਪੈਂਦੀ ਹੈ ਐਂਡ ਆਲਸੋ ਐਟ ਦੀ ਐਂਡ ਤੁਸੀਂ ਜਿਹੜੇ ਬਾਕੀ ਦੇ ਦੇਸ਼ਾਂ ਦੇ ਵਿੱਚ ਸਿੱਖ ਕਮਿਊਨਿਟੀ ਵੱਸਦੀ ਹੈ ਸਪੈਸ਼ਲੀ ਇਨ ਅਮਰੀਕਾ ਇਨ ਕੈਨੇਡਾ ਤੁਸੀਂ ਉਹਨਾਂ ਨੂੰ ਕੀ ਸੁਜੈਸ਼ਨ ਦੇਣਾ ਚਾਹੋਗੇ ਭੈਣ ਜੀ ਤੁਹਾਡਾ ਸਵਾਲ ਬਹੁਤ ਚੰਗਾ ਜਿਹੜਾ ਮੇਨ ਕਾਰਨ ਮੈਨੀਫੈਸਟੋ ਦਾ ਇਹ ਹਰ ਸਿੱਖ ਨੂੰ ਇੰਪਾਵਰ ਕਰਦਾ ਹਾਂਜੀ ਹਰ ਸਿੱਖ ਨੂੰ ਹਰ ਗੁਰੂ ਘਰ ਨੂੰ ਹਰ ਜਥੇਬੰਦੀ ਨੂੰ ਵੀ ਪੋਲੀਟੀਸ਼ੀਅਨ ਸਾਡੇ ਕੋਲ ਆਉਂਦਾ ਸਾਡੀ ਵੋਟ ਲਿਆਉਂਦਾ ਆਪਣੇ ਘਰ ਆਉਂਦਾ ਆਪਣੇ ਗੁਰੂ ਘਰ ਆਉਂਦਾ ਆਪਾਂ ਉਹਨਾਂ ਨੂੰ ਮੈਨੀਫੈਸਟੋ ਮੂਹਰੇ ਰੱਖਦੇ ਕਿਉਂਕਿ ਹਰ ਪੋਲੀਟੀਸ਼ੀਅਨ ਨੇ ਕਿਸੇ ਪਾਰਟੀ ਨੂੰ ਕਿਹਾ ਵੀ ਅਸੀਂ ਇਦਾਂ ਦੀ ਕੋਈ ਚੀਜ਼ ਦੇਖੀ ਨਹੀਂ ਤਿਆਰ ਕਿਸੇ ਕਮਿਊਨਿਟੀ ਨੇ ਜੀ ਸੋ ਜਿੱਦਣ ਸਿੱਖਾਂ ਨੇ ਇਹ ਮੈਨੀਫੈਸਟੋ ਕੱਢਿਆ 31 ਜਨਵਰੀ ਨੂੰ ਹਫ਼ਤੇ ਵਿੱਚ ਯਹੂਦੀ ਮੈਨੀਫੈਸਟੋ ਨਿਕਲ ਗਿਆ ਜੀ ਹਿੰਦੂ ਮੈਨੀਫੈਸਟੋ ਪਿਛਲੇ ਹਫ਼ਤੇ ਮੁਸਲਿਮ ਮੈਨੀਫੈਸਟੋ ਪਰ ਸਾਰੇ ਕਹਿੰਦੇ ਵੀ ਮੁਕਾਬਲਾ ਨਹੀਂ ਹੋਇਆ ਸਿੱਖ ਮੈਨੀਫੈਸਟੋ ਦਾ ਕਿਉਂਕਿ ਉਹਨਾਂ ਨੂੰ ਬਹੁਤ ਕਾਹਲੀ ਵਿੱਚ ਉਹ ਤਿਆਰ ਕੀਤਾ ਹਾਂਜੀ ਪਰ ਇਹਦੇ ਵਿੱਚ ਭੈਣ ਜੀ ਜਦੋਂ ਕਿਉਂਕਿ ਕੈਨੇਡਾ ਅਮਰੀਕਾ ਦੇ ਵੀ ਇੱਥੇ ਸਿੱਖ ਆਏ ਸੀ ਉਸ ਟਾਈਮ ਤੇ ਹਾਂਜੀ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਕੈਨੇਡਾ ਵਿੱਚ ਇਲੈਕਸ਼ਨ ਆ ਰਹੀ ਆ ਉਹ ਕਹਿੰਦੇ ਇਹੀ ਮੈਨੀਫੈਸਟੋ ਇਹੀ ਚੀਜ਼ ਅਸੀਂ ਲੈ ਕੇ ਉੱਥੇ ਹੁਣ ਤੋਂ ਆਪਾਂ ਕੰਮ ਸ਼ੁਰੂ ਕਰ ਲਈਏ ਕਈ ਮਸਲੇ ਐਗਜ਼ੈਕਟਲੀ ਦ ਸੇਮ ਆ ਜੀ ਬਿਲਕੁਲ ਜੀ ਕਈ ਮਸਲੇ ਹੈਗੇ ਜਿੱਥੇ ਆਪਣੇ ਲੋਕਲ ਜਿਹੜੇ ਕਾਨੂੰਨ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ ਹਾਂਜੀ ਕੈਨੇਡਾ ਵਿੱਚ ਆਪਣੀ ਰੈਪਰੈਜ਼ੈਂਟੇਸ਼ਨ ਜ਼ਿਆਦੀ ਆ ਪਾਰਟੀਆਂ 'ਚ ਇੰਗਲੈਂਡ ਨਾਲੋਂ ਜੀ ਪਰ ਆਪਣੇ ਤਰੀਕੇ ਨਾਲ ਉਹ ਚੀਜ਼ਾਂ ਤਿਆਰ ਕਰਨੀਆਂ ਕਿਉਂਕਿ ਜਿੰਨੀ ਆਪਣੀ ਰੈਪਰੈਜ਼ੈਂਟੇਸ਼ਨ ਕੈਨੇਡਾ ਵਿੱਚ ਕਹਿ ਲਓ ਪਾਰਲੀਮੈਂਟ ਵਿੱਚ ਆ ਪਰ ਇੰਨੀ ਗੱਲ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਹਾਂਜੀ ਬਿਲਕੁਲ ਜੀ ਤਾਂ ਅਸੀਂ ਕਹਿੰਦੇ ਵੀ ਇਹ ਸ਼ੁਰੂਆਤ ਹੀ ਆ ਸਾਡੇ ਲਈ ਵੀ ਆ ਹਾਂਜੀ ਹਰ ਸਿੱਖ ਲਈ ਆ ਕੈਨੇਡਾ ਅਮਰੀਕਾ ਵਿੱਚ ਮੈਨੂੰ ਪਤਾ ਵੀ ਸਿਸਟਮ ਡਿਫਰੈਂਟ ਆ ਗਿਣਤੀ ਆਪਣੀ ਥੋੜੀ ਆ ਪ੍ਰਪੋਰਸ਼ਨ ਦੀ ਪਰ ਜਦੋਂ ਆਪਾਂ ਮੈਨੀਫੈਸਟੋ ਤਿਆਰ ਕਰਦੇ ਹਾਂਜੀ ਪੋਲੀਟੀਸ਼ੀਅਨ ਨੂੰ ਦਿੰਨੇ ਆ ਉਹਨਾਂ ਨੂੰ ਅਵੇਅਰਨੈਸ ਤਾਂ ਵੱਧਦੀ ਆਪਣੇ ਬਿਲਕੁਲ I mean, ਬਿਲਕੁਲ I mean, we also encourage every Sikh person or every other person ਜਿਹੜੇ ਦੇਖ ਰਹੇ ਨੇ ਇਸ TV ਰਾਹੀਂ ਤੁਹਾਨੂੰ and ਸੁਣ ਰਹੇ ਨੇ ਆਪਣੀ ਇੰਟਰਵਿਊ ਕਿ that we also encourage them to read this Sikh manifesto ਇਹ ਸਾਰੇ ਮੁੱਦਿਆਂ ਦੇ ਉੱਪਰ ਉਹ ਵੀ read ਕਰਨ and also if they have any questions or any suggestions they could when we're going to put this show on YouTube they could ask us those questions over there so Vijay thank you so much for your time ਕਿ ਤੁਸੀਂ ਟਾਈਮ ਕੱਢ ਕੇ ਇਹਨਾਂ 10 ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ and ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ